ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਖਬਰਾਂ ਦੇ ਉੱਤੇ ਸਾਂਝ ਬਣਾਉਣ ਦੇ ਲਈ, ਪੜਚੋਲ ਕਰਨ ਦੇ ਲਈ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਬਾਜ਼ ਅੱਖ ਰੱਖਣ ਵਾਲੇ ਤੇ ਪੋਲੀਟੀਕਲ ਵਿਸ਼ਲੇਸ਼ਣ ਕਰਨ ਵੇਲੇ ਵਿਭਾਗ ਟਿੱਪਣੀਆਂ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਰਕਾਰ ਦੇ ਲੇਖੇ ਜੋਖੇ ਤੋਂ। ਬਹੁਤ ਵਾਰ ਸਰਕਾਰ ਕੋਲੇ, ਕਿਉਂਕਿ ਤੰਤਰ ਬਹੁਤ ਵੱਡਾ ਹੈ, ਚੀਜ਼ਾਂ ਨੂੰ ਇਸ ਤਰੀਕੇ ਨਾਲ ਸਰਕਾਰ ਪੇਸ਼ ਕਰਦੀ ਹੈ ਵੀ ਉਹਨਾਂ ਦੀ ਜਿਹੜੀ ਨਲਾਇਕੀ ਉਹ ਲੁਕ ਜਾਂਦੀ ਹੈ ਤੇ ਪ੍ਰਾਪਤੀ ਵਜੋਂ ਸ਼ਬਦਾਂ ਦੇ ਜਾਦੂਗਰ ਵੀ ਹੁੰਦੇ ਆ ਨਾ ਸਰਕਾਰ ਚਲਾਉਣ ਵਾਲੇ, ਤੇ ਆਪਦੀਆਂ ਚੀਜ਼ਾਂ ਨੂੰ, ਆਪਦੀਆਂ ਨਾਕਾਮੀਆਂ ਨੂੰ ਲੁਕੋ ਲੈਂਦੇ ਨੇ ਤੇ ਜਿਹੜੀਆਂ ਨਾਕਾਮੀਆਂ ਹੁੰਦੀਆਂ ਉਹਨਾਂ ਨੂੰ ਇੱਕ ਪ੍ਰਾਪਤੀ ਵਜੋਂ ਦਰਸਾਉਂਦੇ ਨੇ। ਸ਼ੁਰੂਆਤ ਕਰੀਏ BBMB ਦੇ ਮਾਮਲੇ ਤੋਂ। ਕਹਿੰਦੇ ਕਰਨਾ ਸੀ ਆਪਰੇਸ਼ਨ, ਪਰ ਇਹ ਤਾਂ ਪੋਸਟਮਾਰਟਮ ਹੀ ਕਰਿਆ ਜੀ ਉੱਥੇ। ਬਿਲਕੁਲ ਜੀ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ ਜੀ, ਤੇ ਦੂਜੇ ਦਿਨ ਮੁੱਖ ਤੌਰ ਤੇ ਜਿਹਦੇ ਤੇ ਚਰਚਾ ਹੋਈ ਉਹ ਸੀ CISF ਵਾਲਾ ਮਾਮਲਾ, BBMB ਦੇ ਸੁਰੱਖਿਆ ਦੇ ਕੰਟਰੋਲ ਵਾਲਾ ਮਾਮਲਾ ਜੀ। ਲਗਭਗ ਸਾਰੀ ਬਹਿਸ ਉਹਦੇ ਆਲੇ ਦੁਆਲੇ ਘੁੰਮਦੀ ਰਹੀ ਤੇ ਪਲੱਸ SYL ਵਾਲਾ ਮੁੱਦਾ ਨਾਲ ਲੈ ਕੇ ਉਹਦੇ ਤੇ ਚਰਚਾ। ਸੋ ਕੁੱਲ ਮਿਲਾ ਕੇ ਬਾਹਰ ਮੀਡੀਆ ਨੇ ਰਾਣਾ ਗੁਰਜੀਤ ਨੂੰ ਜਦੋਂ ਮਾਈਕ ਦਿੱਤਾ ਕਿ ਜੀ ਕੀ ਕਹਿਣਾ ਅੱਜ ਦੀ BBMB ਦੀ ਚਰਚਾ ਤੇ ਜਾਂ ਸਮੁੱਚੇ ਕੰਮ ਤੇ, ਉਹ ਕਹਿੰਦੇ ਵੀ ਕਰਨਾ ਆਪਰੇਸ਼ਨ ਸੀ, ਕਰਤਾ ਪੋਸਟਮਾਰਟਮ। ਜੀ ਜੀ। ਇਹ ਇੱਕ ਪੋਲੀਟੀਕਲੀ ਟਿੱਪਣੀ ਤਾਂ ਹੋ ਸਕਦੀ ਹੈ, ਪਰ ਜੇਕਰ ਤੁਸੀਂ ਸਮੁੱਚੀ ਕਾਰਵਾਈ ਦੇਖੋ ਇਜਲਾਸ ਦੀ ਤਾਂ ਇਹ ਗੱਲ ਸੱਚੀ ਵੀ ਲੱਗਦੀ ਹੈ। ਪੂਰੀ ਮਤਲਬ ਇਸ BBMB ਦੀ ਚਰਚਾ ਦੇ ਵਿੱਚ ਇਸ ਗੱਲ ਨੂੰ ਪ੍ਰਾਪਤੀ ਵਜੋਂ ਦਿਖਾਇਆ ਗਿਆ ਕਿ ਜੀ ਅਸੀਂ ਆ ਸੁਰੱਖਿਆ ਵਾਲਾ ਮਤਾ ਜੀ, ਜਿਹੜਾ ਜੀ ਕੈਪਟਨ ਸਰਕਾਰ ਸਮੇਂ ਇੰਪਲੀਮੈਂਟ ਹੋਇਆ ਸੀਗਾ ਜੀ ਕਿ ਜੀ ਸੁਰੱਖਿਆ CISF ਕਰੂਗੀ ਕੇਂਦਰ ਦੀ ਤੇ ਅਸੀਂ ਉਹਨਾਂ ਨੂੰ ਇੱਥੇ ਸੁਰੱਖਿਆ ਕਰਨ ਦੇ ਪੈਸੇ ਵੀ ਦੇਵਾਂਗੇ, ਠੀਕ ਹੈ, ਕਿ ਅਸੀਂ ਉਹਨਾਂ ਚ ਰੱਦ ਕਰ ਰਹੇ ਹਾਂ। ਬੇਸ਼ੱਕ ਇਹ ਕੈਪਟਨ ਸਰਕਾਰ ਦੇ ਸਮੇਂ ਦਾ ਹਵਾਲਾ ਦੇ ਕੇ ਮਾਨ ਸਰਕਾਰ ਨੇ ਗੱਲ ਕਹੀ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਕਰ ਪਾਏ ਕਿ ਉਹ ਕੈਬਨਿਟ ਚ ਲਿਆਏ ਸੀ ਕੈਪਟਨ ਸਰਕਾਰ ਜਾਂ ਵਿਧਾਨ ਸਭਾ ਚ ਲਿਆਏ ਸੀ। ਕਿੱਥੇ ਹੋਇਆ ਸੀਗਾ ਇਹ? ਵਿਰੋਧੀਆਂ ਨੂੰ ਤਾਂ ਮੈਨੂੰ ਲੱਗਦਾ ਜਿਹੜੀ ਕਾਂਗਰਸੀ ਨੇ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਕੀ ਨਹੀਂ, ਹੈ ਨਾ। ਉਹ ਤਾਂ ਮਤਲਬ ਜਿਵੇਂ ਗੁਣ ਵੱਟੇ ਬਣ ਕੇ ਬੈਠੇ ਨੇ, ਜੇ ਬੋਲਣ ਵਾਲੇ ਦੋ ਚਾਰ ਹੈਗੇ ਉਹਨਾਂ ਨੂੰ ਅਗਲੇ ਬੋਲਣ ਨਹੀਂ ਦਿੰਦੇ। ਜੀ ਜੀ, ਸਹੀ ਹੈ। ਇਸ ਮਸਲੇ ਦੇ ਉੱਤੇ ਅਮਨ ਅਰੋੜਾ, ਹਰਪਾਲ ਚੀਮਾ, ਫਿਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਅਮਲਾ ਪਾਲਾ ਸਾਰਾ ਇਸੇ ਗੱਲ ਤੇ ਜ਼ੋਰ ਲਾਉਂਦਾ ਰਿਹਾ ਕਿ ਦੇਖੋ ਜੀ ਇਹ ਸਾਡੀ ਕਿੱਡੀ ਬੜੀ ਪ੍ਰਾਪਤੀ ਹੈ ਕਿ ਅਸੀਂ ਸੁਰੱਖਿਆ ਦਾ ਕੰਟਰੋਲ ਆਪਣੇ ਹੱਥ ਚ ਲੈਣ ਜਾ ਰਹੇ ਹਾਂ, ਸਾਡੀ ਪੁਲਿਸ ਇੰਨੀ ਮਕਬੂਲ ਆ। ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਵੀ ਅਸੀਂ 1 ਲੱਖ ਹੋਰ ਪੁਲਿਸ ਵਾਲਾ ਭਰਤੀ ਕਰਨਾ। ਮਤਲਬ ਪੁਲਿਸ ਦੀ ਨਫਰੀ ਵਧਾਉਣਾ ਇਹ ਸੂਬੇ ਦੀ ਪ੍ਰਾਪਤੀ ਨਹੀਂ ਹੁੰਦੀ, ਸੂਬੇ ਦੀ ਨਲਾਇਕੀ ਹੁੰਦੀ। ਸਹੀ। ਪੰਜਾਬ ਦੀ ਆਬਾਦੀ ਦੇ ਹਵਾਲੇ ਨਾਲ ਪੂਰੇ ਮੁਲਕ ਸਭ ਤੋਂ ਵੱਧ ਪੁਲਿਸ ਦੀ ਗਿਣਤੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਡੇ ਕੋਲ। ਸਹੀ। ਤੇ ਅਸੀਂ ਹੋਰ ਵਧਾਉਣੀ ਹੈ। ਸੋ ਇਹਦਾ ਮਤਲਬ ਤੁਹਾਤੋਂ ਸੂਬਾ ਕੰਟਰੋਲ ਨਹੀਂ ਹੋ ਰਿਹਾ, ਤੁਸੀਂ ਡੰਡੇ ਤੇ ਜ਼ੋਰ ਤੇ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਹੋ। ਪੁਲਿਸ ਦੀ ਲੋੜ ਤੁਹਾਨੂੰ ਤਾਂ ਹੀ। ਜੀ ਸਹੀ। ਸੋ ਇਸ ਲਈ ਇਸੇ ਤਰ੍ਹਾਂ BBMB ਵਾਲੇ ਮਸਲੇ ਤੇ ਤੁਹਾਤੋਂ ਕੁੱਲ ਮਸਲਾ ਕੰਟਰੋਲ ਨਹੀਂ ਹੋ ਰਿਹਾ, ਤੁਸੀਂ ਸੁਰੱਖਿਆ ਦੇ ਦਮ ਤੇ ਦਿਖਾਉਣਾ ਚਾਹੁੰਦੇ ਹੋ ਕਿ ਨਹੀਂ ਜੀ ਅਸੀਂ ਕੰਟਰੋਲ ਲੈ ਲਿਆ। ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਹ ਗੱਲ ਕਰਦੇ ਆ ਰਹੇ ਸੀ ਕਿ ਵੀ ਭਰਾਵਾ
ਬੀਬੀਐਮਬੀ ਦੀ ਸੁਰੱਖਿਆ ਨਹੀਂ ਲੈਣੀ, ਬੀਬੀਐਮਬੀ ਲੈਣਾ ਜਾਂ ਲੈਣਾ। ਬੀਬੀਐਮਬੀ ਮਕਾਉਣਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਦੋ ਚੀਜ਼ਾਂ ਨੇ। ਜਾਂ ਤਾਂ ਕਹੋ ਕਿ ਬੀਬੀਐਮਬੀ ਦੀ ਲੋੜ ਨਹੀਂ, ਸੂਬੇ ਦਾ ਕੰਮ ਹੈ, ਸੂਬਿਆਂ ਨੇ ਦੇਖ ਲੈਣਾ ਆਪੇ। ਕੱਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹ ਗੱਲ ਦੁਹਰਾਉਂਦੇ ਨਜ਼ਰ ਆਏ ਬਾਰ-ਬਾਰ। ਠੀਕ ਹੈ ਜੀ। ਕਿ ਬੀਬੀ ਜੀ ਕੋਈ ਮਤਲਬ ਨਹੀਂ ਉਹਦਾ ਜੀ, ਇਹ ਤਾਂ ਜੀ ਸਾਡੇ ਸਿਰ ਤੇ ਬੋਝ ਬਣਿਆ ਹੋਇਆ, 60% ਅਸੀਂ ਖਰਚਾ ਦਿੰਦੇ ਆ, ਬੀਬੀਐਮਬੀ ਸਾਡੇ ਖਿਲਾਫ ਅਦਾਲਤ ਚਲੀ ਗਈ ਪਾਰਟੀ ਬਣ ਕੇ। ਤੁਸੀਂ ਇਹ ਦੇਖੋ ਕਿ ਜਿਹੜਾ ਵਕੀਲ ਕੀਤਾ ਉਹਦੀ ਫੀਸ ਵੀ ਸਾਡੇ ਕੋਲ ਹੀ ਜਾਂਦੀ, ਜੇ 60% ਅਸੀਂ ਦਿੰਦੇ ਆ ਤਾਂ ਫੀਸ ਵੀ ਦੇਣ ਵਾਲੇ ਅਸੀਂ ਹਾਂ। ਬਿਲਕੁਲ ਸਹੀ। ਉਹ ਕਹਿੰਦੇ ਵੀ ਹਰਿਆਣਾ ਰਾਜਸਥਾਨ ਪਾਰਟੀ ਬਣ ਕੇ ਸਾਡੇ ਖਿਲਾਫ ਜਾਵੇ ਤਾਂ ਸਮਝ ਆਉਂਦਾ ਬੀਬੀਐਮਬੀ ਕਿਵੇਂ ਪਾਰਟੀ ਬਣੂਗੀ ਜਿਹੜੀ ਸਾਡੀ ਖਾਜੇ ਨਾਲ ਚੱਲਦੀ ਹੈ, ਉਹਦਾ ਕੀ ਅਧਿਕਾਰ ਖੇਤਰ ਪਾਰਟੀ ਬਣਨ ਦਾ। ਸੋ ਇਹ ਬੀਬੀਐਮਬੀ ਮਕਾਉਣ ਦੇ ਉੱਤੇ ਚਰਚਾ ਖੂਬ ਹੋਈ, ਔਰ ਇਹ ਪਹਿਲੀ ਵਾਰ ਨਹੀਂ ਹੈ ਵੀ ਜੀ। ਇਹ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਚ ਵੀ ਰਾਜਨੀਤਿਕ ਸਟੇਜਾਂ ਤੋਂ ਵੀ ਖੂਬ ਇਹ ਗੱਲਾਂ ਹੋ ਚੁੱਕੀਆਂ, ਪਰ ਕਿਸੇ ਨੇ ਗੱਲਾਂ ਤੋਂ ਅੱਗੇ ਡਿੰਗ ਨਹੀਂ ਪੱਟੀ। ਬਿਲਕੁਲ। ਮੁੱਖ ਮੰਤਰੀ ਤੁਸੀਂ ਜੇ ਇਹ ਮਤਾ ਲਿਆਏ ਹੋ ਤਾਂ ਬੀਬੀਐਮਬੀ ਨੂੰ ਖਤਮ ਕਰਨ ਦਾ ਮਤਾ ਲਿਆਓ, ਪਤਾ ਤਾਂ ਹੈ ਮੋੜ ਤਾਂ ਉਹਦੇ ਤੇ ਵੀ ਨਹੀਂ ਲੱਗਣੀ ਕੇਂਦਰ ਵੱਲੋਂ। ਜੇ ਸੁਰੱਖਿਆ ਵਾਲਾ ਲਿਆਏ ਹੋ ਤਾਂ ਉਹ ਲਿਆਓ। ਪਰ ਮਨਪ੍ਰੀਤ ਇਆਲੀ ਨੇ ਕੱਲ ਬਾ ਕਮਾਲ ਗੱਲ ਕੀਤੀ। ਬੇਸ਼ੱਕ ਇਹ ਗੱਲਾਂ ਪਹਿਲਾਂ ਉੱਠੀਆਂ ਨੇ, ਆਪਾਂ ਵੀ ਕਈ ਵਾਰ ਧਾਰਾ 78, 79, 80 ਦੀ ਗੱਲ ਕੀਤੀ ਆ। ਹਾਂਜੀ ਹਾਂਜੀ। ਉਸ ਹਵਾਲੇ ਨਾਲ ਕੱਲ ਮਨਪ੍ਰੀਤ ਇਆਲੀ ਕਹਿ ਰਹੇ ਸੀ ਕਿ ਜਦੋਂ ਇਹ ਪਤਾ ਹੈ ਕਿ ਇਹ ਧਾਰਾਵਾਂ ਮਤਲਬ ਸਾਡੇ ਤੋਂ ਹੱਕ ਖੋਹਦੀਆਂ ਨੇ, ਇਹਨਾਂ ਧਾਰਾਵਾਂ ਦੇ ਤਹਿਤ ਇਹ ਕੰਟਰੋਲ ਕੇਂਦਰ ਆਪਣੇ ਕੋਲ ਲੈ ਗਿਆ, ਜਦੋਂ ਕਿ ਪਾਣੀ ਸੂਬਾਈ ਮਸਲਾ, ਡੈਮ ਸੂਬਾਈ ਮਸਲਾ ਹੈ, ਤੇ ਤੁਸੀਂ ਵਿਧਾਨ ਸਭਾ ਚ ਲਿਆਓ, ਆਪਣੀ ਕੈਬਨਿਟ ਚੋਂ ਹੋ ਕੇ ਵਿਧਾਨ ਸਭਾ ਚ ਲਿਆਓ ਕਿ ਅਸੀਂ ਧਾਰਾ 78, 79 ਅਸੀਂ ਖਤਮ ਕਰਦੇ ਹਾਂ, ਉਧਰ ਕਾਨੂੰਨ ਬਣਾਉਣ ਦੇ ਲਈ ਭੇਜੋ, ਤੇ ਇੱਧਰ ਤੁਸੀਂ ਕਹਿੰਦੇ ਕਿ ਉਹਦੇ ਵਿੱਚ ਅਦਾਲਤ ਚੈਲੰਜ ਕਰ ਦੋ। ਸਹੀ। ਜਦੋਂ ਨਹੀਂ ਤਾਂ ਅਦਾਲਤ ਚੈਲੰਜ ਕਿਉਂ ਨਹੀਂ ਕਰਦੇ? ਸੋ ਸਿਰਫ ਮੂੰਹ ਜਵਾਨੀ ਜੋੜ ਘਟਾ ਕਰ ਰਹੀ ਹੈ ਮਾਨ ਸਰਕਾਰ, ਕਾਗਜ਼ੀ ਪੱਤਰੀ ਜਵਾਨੀ ਗੱਲ ਕਰ ਰਹੀ ਆ, ਹਕੀਕਤ ਚ ਕੁਛ ਨਹੀਂ ਹੈ। ਸੋ ਇਸ ਲਈ ਕੁੱਲ ਮਿਲਾ ਕੇ ਇੰਜੇ ਲੱਗਿਆ ਕਿ ਜਿਵੇਂ ਬੀਬੀਐਮਬੀ ਵਾਲੇ ਮਸਲੇ ਤੇ ਪੂਰੇ ਦਿਨ ਚਰਚਾ ਤਾਂ ਹੋਈ, ਉਹ ਚਰਚਾ ਆਪਰੇਸ਼ਨ ਵਾਲੀ ਨਾ ਹੋ ਕੇ ਪੋਸਟਮਾਰਟਮ ਵਾਲੀ ਹੋ। ਹਾਂਜੀ ਬਿਲਕੁਲ। ਇੱਕ ਦਿਨ ਤੁਸੀਂ ਦੱਸਿਆ ਵੀ ਸੀ ਵੀ ਭਲਿਓ ਮਾਨਸੋ ਚੰਡੀਗੜ੍ਹ ਚ ਥਾਂ ਨਹੀਂ ਲੈਣੀ, ਚੰਡੀਗੜ੍ਹ ਲੈਣਾ, ਤੇ ਉਸ ਤੋਂ ਬਾਅਦ ਦੂਜੀ ਵਾਰ ਪੰਜਾਬ ਦੇ ਕਿਸੇ ਮੁੱਦੇ ਤੇ ਤਿਲਕਦੇ ਨਜ਼ਰ ਆਏ ਨੇ ਸੀਐਮ। ਕਿ ਉਸ ਮਾਮਲੇ ਦਾਅਵਾ ਪੇਸ਼ ਕਰਨਾ ਇੱਕ ਹੋਰ ਚੀਜ਼ ਹੈ, ਉਹਦੇ ਦਾਅਵੇ ਤੋਂ ਉਲਟ ਹੋ ਕੇ ਸਗੋਂ ਉਹਦੀ ਇੱਕ ਸ਼ਕਤੀ ਹੱਥ ਚ ਲੈਣੀ ਇੱਕ ਹੋਰ ਚੀਜ਼ ਹੈ ਜੀ। ਅਗਲੀ ਖਬਰ ਜੀ, ਜਿਹੜਾ ਬਾਹਰ ਹੁੰਦੀ ਹੈ ਨਾ ਰੈਲੀ ਭਾਸ਼ਣ, ਹਾਂਜੀ ਹਾਂਜੀ, ਉੱਥੇ ਦੇਣੇ ਹੁੰਦੇ ਆ ਆਪਣੇ ਆ ਟੋਟਕੇ ਛੋਟਕੇ ਜੋ ਸੁਣਾਉਣੇ ਹੁੰਦੇ। ਸਹੀ ਸੀ। ਵਿਧਾਨ ਸਭਾ ਚ ਦਸਤਾਵੇਜ਼ੀ ਤੌਰ ਤੇ ਕੰਮ ਕਰਨਾ। ਬਿਲਕੁਲ ਬਿਲਕੁਲ ਫਰਕ ਹੁੰਦਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਕਹਿੰਦੇ ਪਾਣੀਆਂ ਦੇ ਰਾਖੇ ਬਣ ਕੇ ਹੁਣ ਜ਼ਮੀਨਾਂ ਖੋਣ ਦਾ ਇਹਨਾਂ ਨੇ ਨਵਾਂ ਫਾਰਮੂਲਾ ਲੱਭਿਆ ਜੀ ਕੋਈ। ਜੀ ਸ਼ੁਰੂ ਚ ਜਦੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਬਾਅਦ ਜੀ ਹਰ ਮਹੀਨੇ ਚ ਇੱਕ ਨਾ ਦੋ ਕੋਈ ਜੇ ਪ੍ਰੋਗਰਾਮ ਜਿਹੇ ਜਿਹੇ ਲੀਕ ਲੈਣੇ, ਜਿਹ ਚ ਫਿਰ 5-4 ਕਰੋੜ ਦਾ ਖਰਚਾ ਪਾ ਦਿਓ ਜੀ, 3 ਕਰੋੜ ਦਾ ਖਰਚਾ ਪਾ ਦਿਓ ਜੀ। ਉਹ 2-3 ਮਹੀਨਿਆਂ ਬਾਅਦ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਵੀ ਕਿ ਇਹ ਤਾਂ ਈਵੈਂਟ ਮੈਨੇਜਮੈਂਟ ਕੰਪਨੀ ਹੈ, ਸਰਕਾਰ ਨਹੀਂ ਹੈ। ਸਹੀ ਹੈ। ਆਪਾਂ ਕਿੰਨੀ ਵਾਰ ਇਸ ਤੇ ਚਰਚਾ ਕੀਤੀ ਆ, ਤੇ ਪਿਛਲੇ ਦਿਨਾਂ ਚ ਤਾਂ ਇੱਥੋਂ ਤੱਕ ਸੱਚ ਬਾਹਰ ਆ ਗਿਆ ਕਿ ਪਤੰਦਰ ਟੈਂਟ ਕੁਰਸੀਆਂ ਵਾਲੇ ਵੀ ਦਿੱਲੀ ਤੋਂ ਕਰਕੇ ਲਿਆਉਣ ਲੱਗ ਪਏ ਇੱਥੇ ਜੀ। ਤੋ ਇਸ ਲਈ ਘਰ ਘਰ ਆਟਾ ਬਚਾਵਾਂਗੇ ਉਹਦੇ ਲਈ ਵੀ ਕਹਿੰਦੇ ਜਿਹੜੀ ਕੰਪਨੀ ਨੂੰ ਠੇਕਾ ਦੇ ਰਹੇ ਸੀ ਉਹ ਦਿੱਲੀ ਵਾਲੀ, ਜਿਹੜੇ ਆਟਾ ਪੀਣ ਵਾਲੀ ਵੀ ਸੀ ਉਹ ਵੀ ਦਿੱਲੀ ਵਾਲੇ। ਸੋ ਸਾਰਾ ਕੁਝ ਨਾਲ ਕਨੈਕਸ਼ਨ ਜੋੜ ਕੇ ਮਤਲਬ ਪੈਸਾ ਦਿੱਲੀ ਲੈ ਜਾਣਾ। ਉਹ ਪ੍ਰਕਿਰਿਆ ਸੀ। ਹੁਣ ਆ ਪਿਛਲੇ ਦਿਨੀ ਲੈਂਡ ਪੂਲਿੰਗ ਵਾਲਾ ਮੁੱਦਾ ਖੂਬ ਭਖਿਆ ਪੰਜਾਬ ਦੇ ਹਵਾਲੇ ਨਾਲ, ਤੇ ਅਜੇ ਤਾਂ ਸ਼ੁਰੂਆਤ ਹੈ, ਇਹ ਵੱਡਾ ਮੁੱਦਾ ਬਣਨਾ ਇੱਕ ਦਿਨ। ਕੱਲ ਕੋਸ਼ਿਸ਼ ਕਰ ਰਹੇ ਸੀਗੇ ਸੁਖਪਾਲ ਖਹਿਰਾ ਵੀ, ਜਦੋਂ ਕਿ ਉਹਨਾਂ ਨੂੰ ਜਿਹੜਾ ਟਾਈਮ ਜਿਸ ਮਤੇ ਦੇ ਹਵਾਲੇ ਨਾਲ ਮਿਲਿਆ ਸੀ, ਉਹਨਾਂ ਨੇ ਬੇਸ਼ੱਕ ਮੁੱਦਾ ਉਸੇ ਸਮੇਂ ਦੇ ਵਿੱਚ ਚੱਕਣ ਦੀ ਕੋਸ਼ਿਸ਼ ਕੀਤੀ ਲੈਂਡ ਪੂਲਿੰਗ ਤੇ ਝੂਠੇ ਐਨਕਾਊਂਟਰ ਦੀ, ਪਰ ਚੰਗਾ ਹੁੰਦਾ ਮੇਰਾ ਮੰਨਣਾ ਹੈ ਕਿ ਸੁਖਪਾਲ ਖਹਿਰਾ ਨੂੰ ਉਸ ਸਮੇਂ ਉਸ ਮਤੇ ਦੀ ਗੱਲ ਕਰਨੀ ਚਾਹੀਦੀ ਸੀ ਜਿਹੜੇ ਮਤੇ ਦੀ ਗੱਲ ਹੋ ਰਹੀ ਸੀ। ਵਿਧਾਨ ਸਭਾ ਦੇ ਹਿਸਾਬ ਨਾਲ ਜੇ ਉਸ ਮੁੱਦੇ ਤੇ ਗੱਲ ਕਰਦੇ ਤਾਂ ਸ਼ਾਇਦ ਬਾਅਦ ਚੋਂ ਹੋਰ ਮੁੱਦਿਆਂ ਸਮੇਂ ਸਮਾਂ ਮਿਲਦਾ ਰਹਿੰਦਾ ਤੇ ਗੱਲ ਆਪਣੀ ਕਈ ਵਾਰ ਕਹਿ ਲੈਂਦੇ ਹੋ। ਤਾਂ ਉਹਨਾਂ ਨੇ ਉਸੇ ਸਮੇਂ ਦੇ ਉੱਤੇ ਗੱਲ ਕਰਕੇ, ਪਰ ਆਪਾਂ ਜਿਹੜੇ ਪਹਿਲੂ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੈਂਡ ਪੂਲਿੰਗ ਵਾਲਾ ਮੁੱਦਾ ਜੀ, ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ ਕਿ ਵੀ ਤੁਸੀਂ ਜ਼ਮੀਨਾਂ ਖੋ ਰਹੇ ਹੋ ਤੇ ਕਾਰਪੋਰੇਟ ਘਰਾਣਿਆਂ ਨੂੰ ਦੇ। ਬਿਲਕੁਲ। ਇਹ ਸਭ ਦੇ SYR ਵਾਲੀ ਬੈਠਕ ਆ ਜੀ, ਮੁੱਖ ਮੰਤਰੀ ਸਾਹਿਬ ਦਿੱਲੀ ਗਏ, ਬੈਠਕ ਕਰਕੇ ਆਏ। ਜਿਸ ਦਿਨ ਦੇ ਬੈਠਕ ਕਰਕੇ ਮੁੜੇ ਨੇ, ਹਰਿਆਣਾ ਦੇ ਮੁੱਖ ਮੰਤਰੀ ਦੀ, ਹਰਿਆਣਾ ਸਰਕਾਰ ਦੀ, ਹਰਿਆਣਾ ਦੀ ਬਹੁਤ ਫਿਕਰ ਕਰ ਰਹੇ ਨੇ ਉਸ ਦਿਨ।
ਸ਼ੈਲੀ ਬਦਲੀ ਹੋਈ ਹੈ ਜੀ ਸਹੀ ਅੰਦਾਜ਼ ਬਦਲ ਵਿਧਾਨ ਸਭਾ ਦੇ ਅੰਦਰ ਵੀ ਕੱਲ ਵੀ ਵਾਰ-ਵਾਰ ਜਲ ਸਰੋਤ ਮੰਤਰੀ ਕੇਂਦਰੀ ਜਲ ਸਰੋਤ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੋਵਾਂ ਦੇ ਦਿੱਲੀ ਵਾਲੀ ਬੈਠਕ ਤੋਂ ਬਾਅਦ ਇੱਕੋ ਬਿਆਨ ਆਇਆ ਇੱਕੋ ਸੁਰ ਚ ਆਇਆ ਕਿ ਜੀ ਅਸੀਂ ਸਮਝੌਤੇ ਦੇ ਨੇੜੇ ਜਾ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਸੁਰਦ ਮਾਹੌਲ 'ਚ ਬੈਠ ਹੋਈ ਹੈ ਤੇ ਮੈਂ ਫਾਰਮੂਲਾ ਸਮਝਾ ਕੇ ਆਇਆ। ਉਹ ਕਹਿੰਦੇ ਸਮਝੌਤੇ ਦੇ ਨੇੜੇ ਜਾ ਰਹੇ ਹਾਂ। ਮੈਂ ਪਹਿਲੇ ਦਿਨ ਇਹ ਗੱਲ ਕਰ ਰਿਹਾ ਸੀ ਕਿ ਕਿਤੇ ਹੱਥਾਂ ਨਹੀਂ ਵੱਢ ਕੇ ਦੇ ਰਹੇ ਪੰਜਾਬ ਦੇ। ਸਹੀ ਹੈ ਬਿਲਕੁਲ। ਹੁਣ ਇਸ ਪਹਿਲੂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਮੁੱਖ ਮੰਤਰੀ ਉਹੀ ਗੱਲ ਦੁਹਰਾਉਂਦੇ ਨੇ ਜਿਹੜੀ ਦਿੱਲੀ ਦੇ ਮੀਡੀਆ ਦੇ ਮੂਹਰੇ ਦੁਹਰਾਈ ਸੀ। ਉਹੀ ਗੱਲ ਦੁਹਰਾਉਂਦੇ ਨੇ ਜਿਹੜੀ ਪੰਜਾਬ ਦੀ ਕੈਬਨਿਟ ਤੋਂ ਬਾਅਦ ਪੰਜਾਬ ਦੇ ਮੀਡੀਆ ਮੂਹਰੇ ਦੁਹਰਾਈ ਸੀ ਜੀ। ਨਰਿੰਦਰ ਮੋਦੀ ਜੀ ਨੇ ਸਿੰਧੂ ਜਲ ਸੰਧੀ ਰੱਦ ਕਰਤੀ ਆ ਤੇ ਜੀ ਉਹ ਪਾਣੀ ਸਾਨੂੰ ਦੇ ਦਿਓ। ਸਾਡੇ ਕੋਲ 23 MF ਪਾਣੀ ਹੋ ਜਾਊਗਾ ਪੰਜਾਬ ਚੋਂ 4 ਨਹਿਰਾਂ ਕੱਢੋ 5 ਨਹਿਰਾਂ ਕੱਢੋ ਜਿੱਥੇ ਤੱਕ ਮਰਜ਼ੀ ਲੈ ਜਾਓ। ਬਸ ਇੰਨਾ ਧਿਆਨ ਰੱਖਿਓ ਜੇ ਪੰਜਾਬ ਚੋਂ ਨਹਿਰ ਨਿਕਲੂਗੀ ਸਾਨੂੰ ਪਾਣੀ ਵਰਤਣ ਦਾ ਹੱਕ ਦਿਓ। ਐਂ ਨਾ ਹੋਵੇ ਤੁਸੀਂ ਕਹੋ ਤੁਹਾਡੀ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ। ਸਾਨੂੰ ਪਾਣੀ ਵਰਤਣ ਨੂੰ ਦੇ ਦਿਓ। ਨਹਿਰਾਂ ਜਿੱਥੇ ਮਰਜ਼ੀ ਤੱਕ ਲੈ ਜਾਓ। ਸਹੀ ਹੈ। ਮਤਲਬ 4 ਨਹਿਰਾਂ ਹੋਰ ਪੁੱਟਣ ਦਾ ਮਤਲਬ ਤੁਸੀਂ SYL ਨੂੰ ਜਸਟੀਫਾਈ ਕਰਨ ਲੱਗ ਪਏ ਉਸ ਨਹਿਰ ਨੂੰ। ਸਹੀ ਗੱਲ। ਤੁਸੀਂ ਉਸ ਨਹਿਰ ਤੇ ਮੋਹਰ ਲਾ ਰਹੇ ਹੋ ਕਿ ਇਹ ਵੀ ਨਹਿਰ ਵਾਜਬ ਹੈ। ਜੀ ਜੀ। ਤੁਸੀਂ ਇੱਥੋਂ ਪਾਣੀ ਦੇਣ ਦਾ ਐਲਾਨ ਕਰ ਰਹੇ ਹੋ ਕਿ ਇਹਦਾ ਮਤਲਬ ਇੱਥੋਂ ਪਾਣੀ ਜਾਣ ਦਿਓ ਸਾਨੂੰ ਕੋਈ ਮਸਲਾ ਨਹੀਂ। ਤੁਸੀਂ ਆਪ ਮੱਧ ਪ੍ਰਦੇਸ਼ ਤੱਕ ਦਾ ਸ਼ਬਦ ਵਰਤ ਚੁੱਕੇ। ਹਾਂ ਜੀ ਬਿਲਕੁਲ। ਇਸ ਤੋਂ ਗਾਂ ਮੈਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਮੈਂ ਅੱਜ ਵੀ ਉਸ ਗੱਲ ਤੇ ਆ ਕਿ ਜਿਹੜੇ ਕਾਨੂੰਨੀ ਘਾਟ ਨੇ ਨੁਕਤਾ ਘਾਟ ਨੇ ਜਿਹੜੇ ਇਸ ਪਾਣੀਆਂ ਦੇ ਸਮਝਦਾਰ ਨੇ ਸਾਡੇ ਨਾਲੋਂ 100 ਗੁਣਾ ਉਹਨਾਂ ਨੇ ਵੱਧ ਕੰਮ ਕੀਤਾ ਹੋਣਾ। ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਵੀ ਰਿਪੇਰੀਅਨ ਸਿਧਾਂਤ ਸਮਝਾ ਦਿਓ ਕੀ ਹੁੰਦਾ। ਉਹ ਦੱਸ ਦੇਣਗੇ। ਸਹੀ ਗੱਲ ਹੈ ਬਿਲਕੁਲ। ਕਿ ਜੇ ਹਿਮਾਚਲ ਦੀਆਂ ਵਾਦੀਆਂ ਤੋਂ ਪਾਣੀ ਝਰਨਿਆਂ ਰਾਹੀਂ ਦਰਿਆਵਾਂ ਦੇ ਰੂਪ ਚ ਉਤਰ ਕੇ ਥੱਲੇ ਨੂੰ ਆ ਰਿਹਾ ਤਾਂ ਅਪਰ ਰਿਪੇਰੀਅਨ ਹਿਮਾਚਲ ਹੈ ਤੇ ਸਾਡੇ ਚੋਂ ਆਪਣੇ ਆਪ ਦਰਿਆ ਲੰਘ ਕੇ ਜਾ ਰਿਹਾ ਤਾਂ ਅਸੀਂ ਲੋਅਰ ਰਿਪੇਰੀਅਨ ਹੈ ਤਾਂ ਅਸੀਂ ਉਹਦੀ ਮਾਲਕੀ ਦੀ ਕਤਾਰ 'ਚ ਖੜੇ ਹਾਂ। ਜੇ ਉਹ ਚੋਂ ਨਹਿਰ ਕੱਢ ਕੇ ਹਰਿਆਣਾ ਲੈ ਕੇ ਗਿਆ ਦਿੱਲੀ ਲੈ ਕੇ ਗਿਆ ਰਾਜਸਥਾਨ ਲੈ ਕੇ ਗਿਆ ਤਾਂ ਰਿਪੇਰੀਅਨ ਸਿਧਾਂਤ ਦੇ ਫਾਰਮੂਲੇ 'ਚ ਨਹੀਂ ਆਉਂਦੇ। ਸਹੀ ਹੈ। ਉਹ ਪਾਣੀ ਵਰਤ ਰਹੇ ਨੇ ਸਭ ਤੋਂ ਵੱਖਰੇ ਚੈਨਲ ਰਾਹੀਂ ਤੇ ਸਾਨੂੰ ਉਹਨਾਂ ਤੋਂ ਅਦਾਇਗੀ ਲੈਣੀ ਚਾਹੀਦੀ ਹੈ। ਬਿਲਕੁਲ। ਮੁੱਖ ਮੰਤਰੀ ਸਾਹਿਬ ਤੁਸੀਂ ਬਾਹਰ ਭਾਸ਼ਣਬਾਜ਼ੀ ਜੋ ਮਰਜ਼ੀ ਕਰੋ ਤੁਸੀਂ ਵਿਧਾਨ ਸਭਾ 'ਚ ਵੀ ਝੂਠ ਬੋਲ ਰਹੇ ਹੋ ਜਾਂ ਤੁਸੀਂ ਇੰਨੇ ਮੂਰਖ ਹੋ ਅਣਜਾਣ ਹੋ ਤੁਹਾਨੂੰ ਸਮਝ ਨਹੀਂ ਹੈ। ਸਮਝ ਨਹੀਂ ਹੈ ਬਿਲਕੁਲ ਸਹੀ ਹੈ ਜੀ। ਤੁਸੀਂ ਕਹਿ ਰਹੇ ਹੋ ਕਿ ਜੀ ਚਨਾਬ ਤੇ ਰਾਵੀ ਵਾਲਾ ਪਾਣੀ ਪਹਿਲੀ ਗੱਲ ਤਾਂ ਰਾਵੀ ਦਾ ਪਾਣੀ ਪਾਕਿਸਤਾਨ ਜਾਂਦਾ ਹੀ ਨਹੀਂ ਜੀ। ਦੂਸਰੀ ਗੱਲ ਚਨਾਬ ਤੇ ਰਾਵੀ ਵਾਲਾ ਪਾਣੀ ਤੁਸੀਂ ਕਹਿ ਰਹੇ ਹੋ ਕਿ ਜੀ ਮੋੜ ਕੇ ਸਾਨੂੰ ਦੇ ਦਿਓ ਪੰਜਾਬ 'ਚ ਲਿਆਓ ਤੇ ਪੰਜਾਬ ਤੋਂ ਅੱਗੇ ਫਿਰ ਲੈ ਜਾਓ। ਬਈ ਤੁਸੀਂ ਆਪਣੇ ਤਾਂ ਰਿਪੇਰੀਅਨ ਸਿਧਾਂਤ ਚੇਤੇ ਕਰਦੇ ਹੋ। ਸਹੀ ਹੈ। ਦੂਏ ਮੁਲਕ ਦੇ ਰਿਪੇਰੀਅਨ ਸਿਧਾਂਤ ਦੇ ਉੱਤੇ ਪਾਣੀ ਫੇਰਨ ਵਾਲੇ ਕੌਣ? ਤੁਸੀਂ ਕੌਣ ਹੋ? ਸਹੀ। ਇਹ ਗੱਲ ਭਾਰਤ ਦਾ ਪ੍ਰਧਾਨ ਮੰਤਰੀ ਕਰੇ ਕੇਂਦਰ ਸਰਕਾਰ ਕਰੇ ਜੋ ਹੈ ਦੋ ਮੁਲਕਾਂ ਦਰਮਿਆਨ ਹੋਵੇ। ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹਨਾਂ ਦਾ ਹੱਕ ਖੋ ਕੇ ਸਾਨੂੰ ਦੇ ਦਿਓ? ਆਪਦਾ ਕਿਵੇਂ ਬਚਾਉਂਗੇ? ਦੂਜੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਜਦੋਂ ਇੱਧਰੋਂ ਆਊਗਾ ਫਿਰ ਸਾਡਾ ਰਿਪੇਰੀਅਨ ਅਸੀਂ ਰਿਪੇਰੀਅਨ ਹੋਵਾਂਗੇ ਅਸੀਂ ਅੱਗੇ ਦੇ ਦਾਂਗੇ। ਤੁਸੀਂ ਰਿਪੇਰੀਅਨ ਕਿਵੇਂ ਹੋਵੋਗੇ ਵੀ? ਜੇ ਦਰਿਆਵਾਂ ਦਾ ਕੁਦਰਤੀ ਬਹਿਣ ਮੋੜ ਕੇ ਤੁਹਾਡੇ ਦਰਿਆਵਾਂ ਨਾਲ ਜੋੜਿਆ ਜਾ ਰਿਹਾ ਤਾਂ ਤੁਹਾਨੂੰ ਵੱਖਰੇ ਚੈਨਲ ਰਾਹੀਂ ਪਾਣੀ ਮਿਲਿਆ ਤੋਂ ਮੁੱਲ ਵਸੂਲਿਆ ਜਾ ਸਕਦਾ। ਤੁਸੀਂ ਰਿਪੇਰੀਅਨ ਨਹੀਂ ਗਏ ਉਹਦੇ ਵਿੱਚ। ਉਹ ਦਰਿਆ ਕੁਦਰਤੀ ਬਹਿ ਕੇ ਤੁਹਾਡੇ ਸੂਬੇ ਚੋਂ ਨਹੀਂ ਲੰਘਿਆ। ਬਿਲਕੁਲ। ਇਹ ਉਹੀ ਗੱਲ ਆ ਜਿਹੜੀ ਅਸੀਂ SYL ਤੇ ਬਾਰ-ਬਾਰ ਹਰਿਆਣੇ ਨੂੰ ਕਹਿੰਦੇ ਆ। ਕਹਿ ਰਹੇ ਹਾਂ ਸਹੀ ਹੈ। ਫਿਰ ਤੁਸੀਂ ਕਿਵੇਂ ਸਮਝਾ ਰਹੇ ਹੋ? ਇਹ ਪਤਾ ਨਹੀਂ ਕਿਹੜੇ ਸਕੂਲ 'ਚ ਪੜ੍ਹ ਕੇ ਆਏ ਨੇ। ਸੋ ਇਸ ਲਈ ਮੈਨੂੰ ਇਹ ਸਾਰੀ ਇਬਾਰਤ ਜੀ ਕਿਉਂਕਿ ਇਹਦੇ ਪਿੱਛੇ ਮੈਨੂੰ ਇਹ ਲੱਗ ਰਿਹਾ ਕਿ ਇਹ ਕੇਂਦਰ ਦੀ ਤਕੜੀ 'ਚ ਤੁਲ ਗਏ ਨੇ ਜੀ। ਪ੍ਰਵੀਨ ਜੀ ਪਿਛਲੇ 2-3 ਦਿਨਾਂ ਤੋਂ ਭਗਵੰਤ ਮਾਨ ਹੋਰੀ ਲਗਾਤਾਰ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲੈ ਰਹੇ। ਮੀਡੀਆ 'ਚ ਵੀ ਅੰਦਰ ਵੀ ਬਾਹਰ ਵੀ ਕਿ ਜੀ ਉਹ 10,000 ਵਾਲੇ ਮੁਲਕ 'ਚ ਚਲਾ ਗਿਆ ਜੀ ਉੱਥੇ ਆਬਾਦੀ ਉਹ 10,000 ਹੈ ਜੀ ਉੱਥੋਂ ਸਨਮਾਨ ਲਿਆ ਜਾਂਦਾ ਜੀ ਇੱਥੇ ਆਪਣੇ ਮੁਲਕ 'ਚ ਆ ਗਏ ਜੀ ਆਇਆਂ ਕਹਿ ਲਓ ਜੀ ਆਪਣੇ ਮੁਲਕ ਦੀ ਵੀ ਸਮੱਸਿਆ। ਉਹ ਕੱਲ ਅਮਿਤ ਸ਼ਾਹ ਨੂੰ ਵੀ ਰਗੜਾ ਲਾ ਰਹੇ ਸੀ। ਇਹ ਸਕ੍ਰਿਪਟਾਂ ਨਹੀਂ ਪੜ੍ਹ ਰਹੇ ਦਿੱਲੀ ਵਾਲੀ ਸਕ੍ਰਿਪਟਾਂ ਪੜ੍ਹਨ ਦੀ ਆਦਤ ਹੈ ਇਹਨਾਂ ਨੂੰ। ਹੋ ਸਕਦਾ ਇਸ ਵਾਰ ਕੇਜਰੀਵਾਲ ਨਾਲ ਨਾ ਹੋ ਕੇ ਅਮਿਤ ਸ਼ਾਹ ਮੋਦੀ ਵਾਲੀ ਹੋਵੇ ਕਿ ਮੀਡੀਆ ਸਾਹਮਣੇ ਸਾਡੇ ਖਿਲਾਫ ਬਿਆਨ ਦੇ ਜੋ ਮਰਜ਼ੀ ਕਰ ਪਰ ਪਾਣੀਆਂ ਤੇ ਹੱਥ ਵੱਢ ਕੇ ਸਾਨੂੰ ਦੇ ਦੇ। ਸਹੀ ਹੈ ਬਿਲਕੁਲ। ਕਿਤੇ ਉਹ ਰਾਜਨੀਤਿਕ ਦਾਅ ਪੇਚ ਤਾਂ ਨਹੀਂ। ਸਹੀ ਹੈ। ਹੁਣ ਇਹਦੇ ਵਿੱਚੋਂ ਮੈਨੂੰ ਜ਼ਮੀਨ ਵਾਲੀ ਮੁਸਕ ਜ਼ਿਆਦਾ ਆਉਂਦੀ ਜੀ। ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਕੇਜਰੀਵਾਲ ਐਂਡ ਪਾਰਟੀ ਨੇ ਇਹਨਾਂ ਨੂੰ ਸਮਝਾਤਾ ਕਿ ਮਿੱਤਰਾ ਇਹ ਕਰਦੇ ਕੰਮ ਇਸ ਨਾਂ ਤੇ ਜ਼ਮੀਨਾਂ ਹੋਰ ਐਕਵਾਇਰ ਕਰ। ਜੇ 4 ਨਹਿਰਾਂ ਬਣਨਗੀਆਂ ਤਾਂ ਜ਼ਮੀਨਾਂ ਹੋਰ ਐਕਵਾਇਰ ਹੋਣਗੀਆਂ।
ਇੱਕ ਪਾਸੇ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਉਹ ਸੂਬਾ ਹੈ ਜਿਹੜਾ ਦੇਸ਼ ਦਾ ਢਿੱਡ ਭਰਦੇ ਆ, ਅਸੀਂ ਇੰਨੀ ਅਨਾਜ ਪੈਦਾ ਕਰਦੇ ਆ, ਜੇ 75 ਲੱਖ ਹੈਕਟਰ ਦੇ ਵਿੱਚ ਕਣਕ ਦੀ ਪੈਦਾਵਾਰ ਇਕੱਲੀ 35 ਲੱਖ ਹੈਕਟਰ ਦਾ ਸਾਡਾ ਹੀ ਸੂਬਾ ਪੈਦਾ ਕਰਦਾ ਹੈ। ਉਹ 4 ਲੱਖ ਏਕੜ ਅਸੀਂ ਪਿਛਲੇ 10 ਸਾਲਾਂ 'ਚ ਖੇਤਾਂ ਹੇਠੋਂ ਕੱਢ ਚੁੱਕੇ ਆ। 60,000 ਏਕੜ ਤੁਸੀਂ ਹੁਣ ਕੱਢਣ ਨੂੰ ਫਿਰਦੇ ਹੋ, 40,000 ਏਕੜ ਤੁਸੀਂ ਲੈਂਡ ਪੂਲਿੰਗ ਰਾਹੀਂ ਕੱਢਣ ਨੂੰ ਫਿਰਦੇ ਹੋ। ਤੇ ਤੁਸੀਂ 4 ਨਹਿਰਾਂ 5 ਨਹਿਰਾਂ ਹੋਰ ਬਣਾ ਕੇ ਕਿੰਨੀ ਕੁ ਜ਼ਮੀਨ ਲੈਣੀ ਹੈ? ਸਹੀ ਹੈ। ਤੁਸੀਂ ਜਿਹੜੀ ਮੌਜੂਦਾ ਪਾਣੀ ਆ ਉਹਦੀ ਪਮਾਇਸ਼ ਕਰਵਾ ਲਓ, ਉਹਦੀ ਮਾਲਕੀ ਦਾ ਤੈਅ ਕਰਾ ਲਓ। ਜਿਹੜਾ ਆਇਆ ਨਹੀਂ ਹਜੇ ਉਹਦੇ ਸੁਪਨੇ ਨਾਲ ਕਿਤੇ ਘਰ ਨਾ ਆਪਣਾ ਪਟਾ ਬੈਠ ਜਾਓ। ਬਿਲਕੁਲ। ਜ਼ਮੀਨਾਂ ਐਕਵਾਇਰ ਕਰਨੀਆਂ ਜਾਂ ਦਿੱਲੀ ਵਾਲਿਆਂ ਨੂੰ ਕਮਾਈ ਕਰਕੇ ਦੇਣੀ ਹੈ। ਸਹੀ ਗੱਲ। ਦਾ ਠੇਕਾ ਵੀ ਉੱਥੋਂ ਦੇ ਕਾਰਪੋਰੇਟ ਘਰਾਂ ਨੂੰ ਦੇਣਾ ਹੋਵੇ ਜਿਹਨਾਂ ਨੇ ਫਲੈਟ ਬਣਾਉਣੇ। ਸੋ ਇਸ ਲਈ ਇਹ ਬਹੁਤ ਸ਼ਰਾਰਤ ਔਰ ਡੂੰਘੇ ਅਸਰ ਵਾਲਾ ਮੁੱਦਾ ਲੱਗਦਾ ਮੈਨੂੰ। ਇਹਦੇ ਵਿੱਚ ਕੇਂਦਰ ਦੇ ਪਾਲੇ 'ਚ ਤੁਲਣਾ, ਇੱਕੋ ਲਾਈਨ ਤੇ ਕੇਂਦਰ ਦੀ ਬੀਜੇਪੀ ਦੀ ਔਰ ਆਮ ਆਦਮੀ ਪਾਰਟੀ ਦੀ ਪਾਣੀਆਂ ਦੇ ਮਸਲੇ ਤੇ ਇੱਕੋ ਲਾਈਨ, ਇਹ ਪੰਜਾਬ ਲਈ ਖੁਸ਼ਹਾਲੀ ਦਾ ਰਾਹ ਨਹੀਂ, ਤੁਸੀਂ ਬਰਬਾਦੀ ਦਾ ਰਾਹ ਨਾ ਖੋਲ ਦਿਓ। ਕਿਉਂਕਿ ਤੁਸੀਂ ਜਿਹੜਾ ਨਿਰਾ ਝੂਠ ਸੰਸਦ 'ਚ ਖੜ ਕੇ, ਵਿਧਾਨ ਸਭਾ 'ਚ ਖੜ ਕੇ ਬੋਲ ਰਹੇ ਹੋ ਕਿ ਜੀ ਨਰਿੰਦਰ ਮੋਦੀ ਨੇ ਸਿੰਧੂ ਜਲ ਸੰਧੀ ਰੱਦ ਕਰਤੀ, ਰੱਦ ਨਹੀਂ ਹੈ, ਉਹ ਸਸਪੈਂਡ ਹੈ। ਜੀ ਬਿਲਕੁਲ। ਇਹ ਮੁਲਕਾਂ ਦਾ ਮਾਮਲਾ ਹੈ। ਅਗਲੇ ਕਹਿ ਚੁੱਕੇ ਨੇ ਕਿ ਪਾਣੀ ਰੋਕਣਾ ਮਤਲਬ ਜੰਗ ਹੋਊਗੀ ਫਿਰ। ਸੋ ਇਸ ਲਈ ਕਿਤੇ ਉਸ ਭੱਠੀ 'ਚ ਨਾ ਝੋਂਕ ਦਿਓ ਪੰਜਾਬ ਨੂੰ, ਸਿਰਫ ਆਪਣੀਆਂ ਜ਼ਮੀਨਾਂ ਅਕਵਾਇਰ ਕਰਨ ਦੇ ਚੱਕਰ 'ਚ, ਆਪਣੇ ਕਮਿਸ਼ਨਾਂ ਦੇ ਚੱਕਰਾਂ 'ਚ। ਜੀ ਬਿਲਕੁਲ। ਤੇ ਗੱਲ ਸ਼ਰਮਾ ਜੀ ਇਹ ਹੈ ਵੀ ਜਦੋਂ ਨਾ ਤੁਸੀਂ ਅੜ ਕੇ ਤੇ ਆਪਣੇ ਲੋਕਾਂ ਦੀ ਗੱਲ ਰੱਖਦੇ ਹੋ, ਉਦੋਂ ਵੀ ਪਤਾ ਲੱਗਦਾ ਹੁੰਦਾ ਵੀ ਆਗੂ ਸਾਡਾ ਅੜਿਆ ਹੋਇਆ, ਸਾਡੀ ਦਾਵਾ ਸਾਡਾ ਕੋਈ ਕਮਜ਼ੋਰ ਨਹੀਂ ਪਿਆ। ਜਦੋਂ ਤੁਸੀਂ ਸੁਰ 'ਚ ਸੁਰ ਮਿਲਾ ਕੇ ਗੱਲ ਉਹਨਾਂ ਵਾਲੀ ਕਹਿ ਰਹੇ ਹੋ ਤੇ ਅੜਨ ਵਾਲੀਆਂ ਗੱਲਾਂ ਕਰਦੇ ਹੋ, ਫੜੀਆਂ ਜਾਂਦੀਆਂ ਨੇ। ਆ ਜਿਹੜਾ ਤੁਸੀਂ ਵਿੱਚ ਹਵਾਲਾ ਦਿੱਤਾ ਨਾ ਬਿਆਨ ਦੇਣ ਦਾ, ਇਹ ਹੁਣੀ ਆਏ ਨੇ। 3 ਸਾਲ ਪਹਿਲਾਂ ਕੋਈ ਬਿਆਨ ਨਹੀਂ ਆਇਆ ਇਸ ਮਾਮਲੇ ਦੇ ਉੱਤੇ ਕੀ ਕਰ ਰਹੇ ਨੇ। ਚੰਨੀ ਵਾਲੇ ਮਸਲੇ ਤੇ ਆਉਂਦੇ ਹੀ ਗੋਡੇ ਟੇਕਦੇ ਸੀ। ਹਾਂਜੀ ਬਿਲਕੁਲ। ਪੰਜਾਬ ਨੇ ਬਹੁਤ ਗੁੱਸਾ ਬਣਾਇਆ ਸੀ ਉਸ ਗੱਲ ਦਾ। ਬਿਲਕੁਲ ਆਉਂਦੇ ਹੀ ਮਾਫੀਆਂ ਮੰਗ ਲਈਆਂ ਸੀ ਜੀ। ਤੇ ਵਿਸ਼ੇਸ਼ ਇਜਲਾਸ ਦੀ ਗੱਲ ਕਰੀਏ, ਕਹਿੰਦੇ ਹੰਗਾਮਾ ਵੀ ਹੋਇਆ ਤੇ ਵਾਧਾ ਵੀ ਹੋਇਆ ਜੀ। ਜੀ ਪਹਿਲਾ ਦਿਨ ਜਦੋਂ 11 ਮਿੰਟਾਂ 'ਚ ਨਿਬੇੜਿਆ ਨਾ ਵਿਸ਼ੇਸ਼ ਇਜਲਾਸ ਦਾ ਜੀ, ਤਾਂ ਪੰਜਾਬ 'ਚ ਬਹੁਤ ਚਰਚਾ ਹੋਈ। ਇਹਨਾਂ ਦੇ ਆਪਣੇ ਐਮਐਲਏ ਚਰਚਾ ਹੋਈ ਕਿਉਂਕਿ ਇਹਨਾਂ ਨੇ ਏਜੰਡਾ ਜਿਹੜਾ ਭੇਜਿਆ ਸੀ ਉਹ 'ਚ ਤੈਅ ਸੀਗੇ 12 ਵਜੇ ਦੁਬਾਰਾ ਇਜਲਾਸ ਸ਼ੁਰੂ ਹੋਊਗਾ, ਦੁਬਾਰਾ ਬੈਠੂਗਾ ਜੀ। ਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਵੀਰਵਾਰ ਦਾ ਦਿਨ ਸਰਕਾਰੀ ਦਿਨ ਨਹੀਂ ਹੁੰਦਾ, ਇਸ ਨੂੰ ਲੱਗਦਾ ਸੀ ਕਿ ਕਿਤੇ ਅਸੀਂ ਉਹਨਾਂ ਘਿਰ ਜਾਈਏ। ਪਰ ਇਹਨਾਂ ਨੂੰ ਸਮਝ ਆਈ ਕਿ ਵਿਰੋਧੀਆਂ ਦੇ ਤਿਲਾਂ 'ਚ ਤਾਂ ਤੇਲ ਹੈ ਨਹੀਂ ਜੀ। ਨਾ ਉਹਨਾਂ ਨੂੰ ਆਪਾਂ ਬੋਲਣ ਦੇਣਾ, ਨਾ ਆਪਾਂ ਉਹਨਾਂ ਦੇ ਮੈਕ ਚੱਲਣ ਦੇਣੇ, ਨਾ ਆਪਾਂ ਉਹਨਾਂ ਨੂੰ ਕੈਮਰੇ ਤੇ ਦਿਖਣ ਦੇਣਾ, ਨਾ ਉਹ ਸਵਾਲ ਕਰਨ ਜੋਗੇ ਚੱਜ ਨਾਲ ਹੈਗੇ ਨੇ। ਹੈ ਨਾ, ਮਾੜੀ ਗੱਲ ਤੇ ਜਿਹੜੀ ਗੱਲ ਤੇ ਨਹੀਂ ਬੈਸਣਾ ਉਹਦੇ ਪਰ ਬਹਿਸ ਪੈਣਾ, ਜਿੱਥੇ ਗੱਲ ਕਰਨੀ ਹੈ ਤਰਕ ਨਹੀਂ ਸਹੀ ਹੋਏਗਾ, ਬਾਕੀਆਂ ਕੋਲ ਤਾਂ ਉਹ ਵੀ ਨਹੀਂ ਹੈਗਾ। ਸੋ ਇਸ ਲਈ ਫਿਰ ਅਗਲੇ ਕਹਿੰਦੇ ਕਿ ਸਾਡੀ ਜਾਂ ਸੁਣਦੇ ਆਪਾਂ ਸੁਣਾਓ ਆਪਣੀ ਦੱਬ ਕੇ, ਫਿਰ 2 ਦਿਨ ਹੋਰ ਵਧਾ ਲਓ, ਕਹਿਣ ਹੋ ਜਾਊਗਾ ਕਿ ਲਓ ਜੀ ਅਸੀਂ ਸੈਸ਼ਨ ਵਧਾ ਲਿਆ ਜੀ। ਸੋ ਹੁਣ ਅੱਜ ਜਿਵੇਂ ਲੰਘੇ, ਕੱਲ ਜਿਵੇਂ ਦੂਜਾ ਦਿਨ ਇਹਨਾਂ ਨੇ ਫਿਰ ਪਾਣੀਆਂ ਦੇ ਮਸਲੇ ਤੇ ਲਾਇਆ ਤੇ ਨਾਲ ਦੀ ਨਾਲ 4-5 ਬਿੱਲ ਹੋਰ ਵੀ ਪਾਸ ਕੀਤੇ ਜਿਨ੍ਹਾਂ 'ਚ ਚੰਗਾ ਸੀਗਾ। ਇਹ ਸਿਆਣੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਬਲਦਾਂ ਦੀ ਦੌੜ ਹੈ ਉਹ ਮੁੜ ਕੇ ਬਹਾਲ ਹੋਈ ਹੈ। ਹਾਂਜੀ, ਉਹ ਮਤੇ ਦਾ ਸਵਾਗਤ ਕਰਨਾ ਬਣਦਾ। ਸਾਡੇ ਸੱਭਿਆਚਾਰ ਦੇ ਤੌਰ ਦੇ ਉੱਤੇ ਬੜੇ ਮਤਲਬ ਪਸ਼ੂ ਪ੍ਰੇਮੀ ਹੈਗੇ ਨੇ ਜਿਹੜੇ, ਕਿਉਂਕਿ ਬਲਦਾਂ ਦਾ ਵੈਸੇ ਵੀ ਕਿਸਾਨ ਨਾਲ ਵਾਸਤਾ ਰਿਹਾ। ਚਲੋ ਹੁਣ ਜੇ ਉਹ ਖੇਤੀ ਨਹੀਂ ਹੈਗੀ ਤਾਂ ਵੀ ਜਿਹੜੇ ਮਤਲਬ ਕਿ ਬੱਚੇ ਲਿਆ ਕੇ ਬੱਚਿਆਂ ਦੀ ਦੌੜਾਂ ਦੇ ਵਿੱਚ ਹਿੱਸਾ ਲੈਂਦੇ ਨੇ। ਆਰੀ ਤਾਂ ਬਹੁਤ ਦੇਰ ਪਹਿਲਾਂ ਪੰਜਾਬ ਛੱਡ ਚੁੱਕਿਆ ਸੀ, ਉਹਦੇ ਬਾਵਜੂਦ ਵੀ ਮਤਲਬ ਕਿ ਉਹ ਮੇਨਕਾ ਗਾਂਧੀ ਦੇ ਹਵਾਲੇ ਨਾਲ, ਕਈ ਹੋਰ ਸੂਬਿਆਂ ਦੇ ਹਵਾਲੇ ਨਾਲ ਸਾਰਿਆਂ ਤੇ ਰੋਕ ਲੱਗ ਗਈ। ਹੁਣ ਕਿਲ੍ਹਾ ਰਾਏ ਤੇ ਹੋਰ ਖੇਡਾਂ ਦੇ ਵਿੱਚ ਹੋ ਸਕਦਾ ਕਿ ਜੇਕਰ ਇਹ ਪਾਸ ਹੁੰਦਾ ਗਾਂ ਜਾ ਕੇ ਇਹਦੇ ਤੇ ਮੋਹਰ ਲੱਗਦੀ ਹੈ ਨਾ ਰਾਜਪਾਲ ਵਾਲੀ, ਤਾਂ ਇਹ ਦੁਬਾਰਾ ਖੇਡਾਂ ਦੇਖਣਗੇ ਜੀ। ਇਸੇ ਤਰ੍ਹਾਂ ਮਤਲਬ ਕਿ 2 ਕਾਲਜਾਂ ਨੂੰ ਹੋਰ ਯੂਨੀਵਰਸਿਟੀਆਂ 'ਚ ਬਦਲਤਾ ਜੀ, ਪ੍ਰਾਈਵੇਟ ਨੂੰ ਹੈ ਨਾ। 19 ਵੈਸੇ ਗੱਲਾਂ ਤਾਂ ਸਰਕਾਰੀ ਸੰਸਥਾਵਾਂ ਦੇ ਪ੍ਰਫੁੱਲਤਾ ਦੀਆਂ ਕਰਦੇ ਸੀ, ਚਲੋ ਹਵਾ ਦੇ ਰਹੇ ਨੇ ਸਾਰੇ ਪ੍ਰਾਈਵੇਟ ਅਦਾਰਿਆਂ ਨੂੰ। ਕੱਲ 500 ਬੈਂਕ ਮਾਫ ਕਰਨਾ 500 ਹਸਪਤਾਲ ਜੋੜਤਾ ਪ੍ਰਾਈਵੇਟ ਉਸ ਸਕੀਮ ਦੇ ਨਾਲ, ਹੈ ਨਾ। ਤੇ ਅੱਜ 2 ਕਾਲਜਾਂ ਨੂੰ ਯੂਨੀਵਰਸਿਟੀਆਂ 'ਚ ਬਦਲਤਾ ਪ੍ਰਾਈਵੇਟ ਨੂੰ। ਸੋ ਇਸ ਲਈ ਦੁਕਾਨਾਂ ਪੂਰੀਆਂ ਫਲ ਫੁੱਲ ਰਹੀਆਂ ਨੇ ਜੀ ਪੰਜਾਬ 'ਚ। ਇਹਦੇ ਨਾਲ ਦੁਕਾਨ ਤੇ ਵਣਜ ਦਾ ਇੱਕ ਬਿੱਲ, ਸੋਧ ਬਿੱਲ ਲਿਆਂਦਾ ਸੀ, ਇੱਕ ਕਿਰਤੀ ਕਲਿਆਣ ਸੋਧ ਬਿੱਲ ਲਿਆਂਦਾ ਸੀ। ਸੋ ਇਸ ਤਰ੍ਹਾਂ 4-5 ਬਿੱਲਾਂ ਦੇ ਉੱਤੇ ਕੱਲ ਕੰਮ ਹੋਇਆ। ਉਹਦੇ ਨਾਲ ਹੰਗਾਮਾ ਵੀ ਖੂਬ ਹੋਇਆ। ਤੂੰ ਮੈਂ ਅੰਦਰ ਵੀ ਬਾਹਰ ਵੀ, ਤਕਰਾਰ ਵੀ, ਬਹਿਸ ਵੀ, ਤਾਨੇ ਵੀ, ਮਿਹਣੇ ਵੀ, ਵਿਅੰਗ ਵੀ, ਹੈ ਨਾ। ਕਹਾਵਤਾਂ ਤੇ ਉਲਝ ਗਏ ਜੀ, ਟਾਈਮ ਤੇ ਉਲਝ ਗਏ ਜੀ, ਹੈ ਨਾ ਜੀ। ਮੈਂ ਚੱਲਿਆ ਜੀ, ਇਹ ਬਾਹਰ ਨਾ ਜਾਣ ਦਿਓ ਜੀ, ਫਿਰ ਮੈਂ ਤੁਹਾਨੂੰ ਸਪੀਕਰ ਸਾਹਿਬ ਦਿੱਤੀ ਹੋਈ ਹੈ ਕੁੰਜੀ ਤੇ ਤਾਲਾ, ਲਾ ਦਿਓ ਜੀ ਗੇਟ ਨੂੰ। ਮਤਲਬ ਇਹੋ ਜਿਹੀਆਂ ਗੱਲਾਂ ਨੇ। ਟੋਟਕੇ ਸੁਣਾ ਲਓ, ਚੁਟਕਲੇ ਸੁਣਾ ਲਓ। ਵਿਧਾਨ ਸਭਾ ਦੇ ਵਿੱਚ ਤੁਸੀਂ ਪੰਜਾਬ ਨੂੰ ਲੈ ਕੇ ਨੀਤੀਆਂ ਘੜਨੀਆਂ ਹੁੰਦੀਆਂ। ਸਹੀ ਹੈ। ਵਿਧਾਨ ਸਭਾ 'ਚ ਤੁਸੀਂ ਪੰਜਾਬ ਦੇ ਹੱਕ ਹਕੂਕਾਂ ਨੂੰ ਲੈ ਕੇ ਕਾਨੂੰਨ ਘੜਨੇ ਹੁੰਦੇ।
ਤੁਸੀਂ ਸਿਰ ਜੋੜ ਕੇ ਕੇਂਦਰ ਦੀਆਂ ਵਧੀਕੀਆਂ ਦਾ ਦਸਤਾਵੇਜ਼ੀ ਤੌਰ ਤੇ ਜਵਾਬ ਦੇਣਾ। ਕਿੱਥੇ ਨੇ ਕੰਮ ਜੀ? ਨਾ ਵਿਰੋਧੀ ਧਿਰ ਤੁਹਾਡੇ ਕੰਮ ਦੀ ਤੇ ਨਾ ਸੱਤਾਧਾਰੀ ਧਿਰ ਕੰਮ ਦੀ। ਲੋਕਾਂ ਦਾ ਪੈਸਾ ਬਰਬਾਦ ਹੋਇਆ, ਹਗਾਮਾ ਹੋਇਆ, ਤੇ ਇਸ ਹਗਾਮੇ ਨੂੰ ਤੁਸੀਂ 2 ਦਿਨ ਲਈ ਹੋਰ ਵਧਾ ਲਿਆ। ਚੰਗੀ ਗੱਲ ਹੈ। ਆਪਾਂ ਮੰਗ ਕਰਦੇ ਪੰਜਾਬ ਵਿਧਾਨ ਸਭਾ ਦੇ ਸਮਾਂ ਵੱਧ ਹੋਣਾ ਚਾਹੀਦਾ ਹੈ, ਹਰ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ। ਜਿੰਨੇ ਮੁੱਦੇ ਗੰਭੀਰ ਨੇ, ਲੈਂਡ ਪੂਲਿੰਗ ਵਾਲਾ ਮੁੱਦਾ, ਨਸ਼ੇ ਵਾਲਾ ਮੁੱਦਾ, ਅਮਰ ਕਾਨੂੰਨ ਵਾਲਾ ਮੁੱਦਾ ਹੈ ਨਾ, ਪਾਣੀ ਵਾਲਾ ਮੁੱਦਾ, ਰੁਜ਼ਗਾਰ ਵਾਲਾ ਮੁੱਦਾ, ਤੇ ਕਰੋ ਇੱਕ 2 ਦਿਨ ਮੰਥਨ ਕਰੋ, ਪਰ ਚਰਚਾ ਕਰੋ, ਭਾਸ਼ਣ ਨਹੀਂ, ਟਿਚਣਾ ਨਹੀਂ। ਤੁਸੀਂ ਪਹਿਲੀ ਗੱਲ ਤਾਂ ਵਿਰੋਧੀ ਧਿਰ ਹੱਥ ਖੜੇ ਕਰਕੇ ਕਹਿ ਦੇਵੇ ਕਿ ਅਸੀਂ ਬਹੁਤ ਗਲਤੀਆਂ ਕੀਤੀਆਂ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ, ਭਰਾਵੋ ਹੁਣ ਤੁਸੀਂ ਕੁਝ ਕਰ ਦਿਓ, ਇਹ ਮਾਫ ਕਰੋ ਸਾਨੂੰ ਜੋ ਸਭ ਤੋਂ ਗਲਤੀਆਂ ਹੋਈਆਂ, ਮੰਗ ਲਓ ਮਾਫੀ। ਇਹ ਤੋਂ ਅੱਗੇ ਤਾਂ ਤੁਰੋ। ਜੀ ਤੁਸੀਂ ਐਂ ਕੀਤਾ, ਤੁਹਾਡੇ ਟਾਈਮ ਆ ਹੋਇਆ, ਤੁਸੀਂ ਕੀ ਕਰਕੇ ਜਾ ਰਹੇ ਹੋ? ਕੱਲ ਨੂੰ ਲੋਕ ਤੁਹਾਨੂੰ ਬਿਠਾਇਆ ਕਰਨਗੇ, ਸਾਹਮਣੇ ਕਰ ਦੇਣਗੇ, ਫਿਰ ਜਿਹੜੇ ਅਗਲੇ ਆ ਜਾਣਗੇ ਕੋਈ, ਬਿਲਕੁਲ, ਤੁਸੀਂ ਕੀ ਕਰ ਰਹੇ? ਸੋ ਇਸ ਲਈ ਕਿਤੇ ਕੋਈ ਪੰਜਾਬ ਹਿਤੈਸ਼ੀ ਕੰਮ ਹੁੰਦਾ ਨਜ਼ਰ ਨਹੀਂ ਆਇਆ। ਪੈਸੇ ਦੀ ਬਰਬਾਦੀ ਹੁੰਦੀ ਉਹ ਨਜ਼ਰ ਆਈ। ਹਗਾਮਾ ਹੋ ਗਿਆ ਤੇ 2 ਦਿਨ ਦਾ ਸੈਸ਼ਨ ਵੱਧ ਗਿਆ ਜੀ। 2 ਦਿਨ ਦਾ ਸੈਸ਼ਨ ਸੋਮਵਾਰ ਤੇ ਮੰਗਲਵਾਰ ਚੱਲੂਗਾ। ਇੱਕ ਦਿਨ ਨਸ਼ਿਆਂ ਦੇ ਉੱਤੇ ਸਰਕਾਰ ਨੂੰ ਘੇਰਨਾ ਹੈ ਨਾ। ਅੱਜ ਫੁੱਲ ਪੇਜ ਦੇ ਅਖਬਾਰਾਂ 'ਚ ਇਸ਼ਤਿਹਾਰ ਨੇ, ਇਹ 'ਚ 13,242 FIR ਕਰਤੀਆਂ ਸੀ ਨਸ਼ੇ ਦੇ ਮਾਮਲੇ 'ਚ, ਤੇ 30,379 ਅਸੀਂ ਜੀ ਗ੍ਰਿਫਤਾਰੀਆਂ ਨੇ ਜੀ ਕਹਿੰਦੇ, ਤੇ ਇਹ 19,224 ਕਿਲੋਗ੍ਰਾਮ ਨਸ਼ਾ ਬਰਾਮਦ ਕਰ ਲਿਆ। 28,84,000 ਤੋਂ ਵੱਧ ਗੋਲੀਆਂ ਬਰਾਮਦ ਕਰ ਲਈਆਂ, ਅੰਕੜੇ ਦਿੱਤੇ। ਠੀਕ ਹੈ, ਅੱਛਾ। ਤੇ ਇਹਦੇ ਨਾਲ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੈ, ਤੇ ਪਹਿਲੀ ਫੋਟੋ ਜਿਹੜੀ ਲਾਈ ਹੈ, 3 ਫੋਟੋਆਂ ਲਾਈਆਂ, ਇੱਕ ਪੁਲਿਸ ਬਰਾਮਦਗੀ ਵਾਲੀ ਲਾਈ ਹੈ, ਇੱਕ ਜਿੱਥੇ ਨਸ਼ਾ ਛਡਾਊ ਕੇਂਦਰ ਉਹਦੀ ਲਾਈ ਹੈ, ਜਿਹੜੀ ਉਹਨਾਂ 'ਚ ਸਭ ਤੋਂ ਮੂਹਰੇ ਫੋਟੋ ਲਾਈ ਹੈ ਉਹ ਲਾਈ ਹੈ ਬਲਡੋਜ਼ਰ ਕਲਚਰ। ਇਸ ਲਈ ਇਹ ਹੁਣ ਸੋਮਵਾਰ ਦਾ ਦਿਨ ਨਸ਼ਿਆਂ ਦੇ ਨਾਂ ਦੇ ਉੱਤੇ ਘੇਰਨਗੇ ਵਿਰੋਧੀ ਧਿਰਾਂ ਨੂੰ, ਤੇ ਇਹ ਕਹਿਣਗੇ ਜੀ ਦੇਖੋ ਜੀ ਅਸੀਂ ਅੰਦਰ ਕਰਤਾ, ਨਾਭੇ ਜਾਇਓ, ਜੇ ਪੱਤਰਕਾਰ ਸਵਾਲ ਪੁੱਛਦਾ ਨਸ਼ਿਆਂ ਤੇ, ਨਾਭੇ ਜਾ ਕੇ ਦੇਖਿਆ ਹੈ ਨਾ, ਤੇ ਇਹ ਸਾਰੀਆਂ ਗੱਲਾਂ ਕਰ ਰਹੇ ਨੇ। ਤੇ ਆਪ ਮੀਡੀਆ ਨੇ ਜਦੋਂ ਸਵਾਲ ਕੀਤਾ ਕਿ ਵੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੀ ਸ਼ਿਕਾਇਤ ਤੇ ਤੁਹਾਡੇ 2 ਮੰਤਰੀਆਂ ਖਿਲਾਫ FIR ਹੋ ਗਈ ਚੰਡੀਗੜ੍ਹ 'ਚ, ਅਮਨ ਅਰੋੜਾ ਤੇ ਹਰਪਾਲ ਚੀਮਾ ਖਿਲਾਫ ਵੀਡੀਓ ਛੇੜਛਾੜ ਮਾਮਲੇ 'ਚ FIR ਹੋ ਗਈ ਆ। ਠੀਕ ਹੈ ਜੀ। ਤੇ ਉਹ ਮਤਲਬ ਕਿ ਕਹਿ ਰਹੇ ਸੀਗੇ ਪ੍ਰਤਾਪ ਬਾਜਵਾ ਕਿ ਮੈਂ ਤਾਂ ਗਨੀਪ ਕੌਰ ਮਜੀਠੀਆ ਕਿਹਾ ਸੀ, ਇਹਨਾਂ ਨੇ ਗਨੀਪ ਕੌਰ ਕੱਟਤਾ ਤੇ ਇਕੱਲਾ ਮਜੀਠੀਆ ਰੱਖ ਕੇ ਐਂ ਚਲਾਇਆ ਜਿਵੇਂ ਮੈਂ ਮਜੀਠੀਆ ਦੀ ਪੈਰਵੀ ਕਰ ਰਿਹਾ। ਸੋ ਇਸ ਛੇੜਛਾੜਾ ਤੇ ਉਹਦੇ ਤੇ FIR ਹੋ ਗਈ। ਹੁਣ ਭਗਵੰਤ ਮਾਨ ਜੀ ਕਹਿੰਦੇ ਵੀ ਇਹ ਤਾਂ ਕੇਜਰੀਵਾਲ ਮਤਲਬ ਕਿ BJP ਨਾਲ ਮਿਲ ਕੇ ਕਾਂਗਰਸ ਨੇ ਕਰਾਈ। ਮੈਂ ਕਹਿੰਦਾ ਮਿਲ ਕੇ ਕਰਾਇਆ ਹੋਣਾ, ਕਿਉਂਕਿ ਠੀਕ ਹੈ ਡਿਊਟੀ ਉਹਨਾਂ ਦੇ ਅਧੀਨ ਆਉਂਦਾ, ਪੁਲਿਸ ਉਹਨਾਂ ਦੇ ਅਧੀਨ ਆਉਂਦੀ ਹੈ, ਤੁਹਾਡੇ ਦਿੱਲੀ 'ਚ ਵੀ ਟੰਗੇ ਆ, ਪਰ ਮੁੱਖ ਮੰਤਰੀ ਸਾਹਿਬ ਆਹ ਕਿਹੜਾ ਨਵਾਂ ਸਰਟੀਫਿਕੇਟ ਦੇ ਗਏ? ਮੀਡੀਆ ਨੇ ਜਦੋਂ ਸਵਾਲ ਕੀਤਾ FIR ਦਾ, ਕਹਿੰਦੇ ਵੀ ਸੱਚੇ ਬੰਦਿਆਂ ਤੇ ਹੁੰਦੀ ਆ FIR, ਸੱਚੇ ਬੰਦਿਆਂ ਦੀ ਹੁੰਦੀ ਆ। ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਸਭ ਸੱਚੇ ਬੰਦੇ ਸੀ, ਦੇਖ ਲਓ ਅੰਦਰ ਦਿੱਤੇ ਇਹਨਾਂ ਨੇ। ਕੋਈ ਗੱਲ ਨਹੀਂ, ਕਹਿੰਦੇ ਹੁਣ ਵੀ ਸੱਚੇ ਬੰਦਿਆਂ ਨੂੰ ਅੰਦਰ ਦੇ ਦੇਣਗੇ, ਸਾਡੇ ਤੇ ਵੀ ਕੱਲ ਨੂੰ ਕਰ ਦੇਣਗੇ। ਲੋਕ ਤਾਂ ਫਿਰ ਕਹਿੰਦੇ ਸਾਹਿਬ ਸਿੱਖ ਧਰਮ ਸੌ ਤੇ ਤੁਸੀਂ ਕੀਤਾ ਸੀ ਉਹ ਵੀ ਸੱਚਾ ਹੀ ਹੋਣਾ। ਬਿਲਕੁਲ ਜੀ, ਸਹੀ ਗੱਲ ਹੈ ਨਾ ਜੀ। ਭਾਰਤ ਭੂਸ਼ਣ ਆਸ਼ੂ ਟੰਗਿਆ ਸੀ, ਤੁਸੀਂ ਇਹ ਵੀ ਸੱਚਾ ਹੀ ਹੋਣਾ। ਮਜੀਠੀਆ ਟੰਗਿਆ, ਤੁਸੀਂ ਸੱਚਾ ਹੀ ਹੋਣਾ। ਸੋ ਲੋਕ ਤਾਂ ਫਿਰ ਹਿਸਾਬ ਲਾਉਣਗੇ ਜੀ ਇਹ ਵੀ ਸੱਚੇ ਹੀ ਨੇ। ਸੋ ਇਹ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਗਾਣੀ? ਤੁਸੀਂ ਕਹੋ ਵੀ ਕਾਨੂੰਨ ਦੀ ਕਾਰਵਾਈ ਆ, ਅਦਾਲਤ ਦੇ ਵਿੱਚ ਦੇਖਾਂਗੇ ਕਿਵੇਂ ਹੋਊਗਾ, ਜੇ ਸੱਚੀ ਹੋਊਗੀ ਤਾਂ ਖੜੂਗੀ, ਨਹੀਂ ਖਤਮ ਹੋ ਜੂਗੀ, ਸਾਡੇ ਬੰਦੇ ਸਹੀ ਨੇ, ਉੱਥੇ ਅਦਾਲਤ 'ਚ ਨਜਿੱਠਾਂਗੇ। ਇਹ ਰਾਜਨੀਤੀ ਤੋਂ ਪ੍ਰੇਰਿਤ FIR, ਤੁਸੀਂ ਕਹਿੰਦੇ FIR ਉਹਦੇ ਤੇ ਹੁੰਦੀ ਜਿਹੜਾ ਸੱਚਾ ਹੋ। ਆ ਫਿਰ ਤੁਸੀਂ ਕਿਉਂ ਅੱਜ ਲਿਖ ਰਹੇ ਹੋ ਕਿ 13,242 FIR ਅਸੀਂ ਨਸ਼ੇ ਦੇ ਮਾਮਲੇ 'ਚ ਕਰਤੀਆਂ? ਜੀ FIR ਨੇ ਕਿ ਇਹ FO ਹੋਰ ਹੈ ਤੇ I ਹੋਰ ਹੈ ਤੇ R ਹੋਰ ਹੈ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣ ਕੇ ਕਦੇ ਗੱਲ ਕਰੋ ਜੀ। ਜਿਵੇਂ ਮੋਦੀ ਬਾਰੇ ਹੈ ਨਾ ਕਿ ਕਦੇ ਪ੍ਰਧਾਨ ਮੰਤਰੀ ਬਣ ਕੇ ਵੀ ਵਿਚਰ ਕੇ ਦੇਖੋ, ਕੱਲੇ ਲੀਡਰ ਬਣ ਕੇ ਨਾ ਵਿਚਰੀ ਜਾਓ। ਉਵੇਂ ਤੁਸੀਂ ਵੀ ਆਪਣੇ ਕਲਾਕਾਰ ਨੂੰ ਮਾੜਾ ਜਿਹਾ ਹੁਣ ਸਾਈਡ ਤੇ ਰੱਖ ਕੇ ਮੁੱਖ ਮੰਤਰੀ ਬਣ ਕੇ ਵਿਚਰੋ ਜੀ। ਬਿਲਕੁਲ, ਇਹ ਆਪ ਹੀ ਕਹਿੰਦੇ ਹੁੰਦੇ ਸੀ, ਕਦੇ ਗੱਲਾਂ ਕਰਦੇ ਹੁੰਦੇ ਸੀ, ਕਹਿੰਦੇ ਵੀ ਮੱਲ ਰਲ ਕੇ ਘੋਲਣ ਲੱਗ ਪਏ ਤੇ ਲੋਕਾਂ ਨੇ ਫੜ ਲਏ ਤੇ ਕੁਸ਼ਤੀ ਫੇਲ ਹੋ ਗਈ। ਹੁਣ ਜਦੋਂ ਰਲ ਕੇ ਚੱਲੋਗੇ ਤੇ ਲੋਕਾਂ ਨੂੰ ਪਤਾ ਲੱਗਦਾ, ਸਭ ਪਤਾ ਲੱਗਦਾ ਵੀ ਟੀਚਰਾਂ ਕਿਹੜੀਆਂ ਨੇ, ਬਿਆਨ ਕਿਹੜੇ ਨੇ, ਕੰਮ ਕਿਹੜੇ ਨੇ, ਅਦਾਲਤਾਂ 'ਚ ਤੁਸੀਂ ਕੀ ਕਰਦੇ ਹੋ, ਦਾਅਵੇ ਕਾਹਦੇ ਨੇ, ਤੇ ਬਲਡੋਜ਼ਰ ਤੁਹਾਡਾ ਕਿੱਥੇ ਚੱਲਦਾ ਤੇ ਕਿੱਥੇ ਨਹੀਂ ਚੱਲਦਾ। ਅਗਲੀ ਗੱਲ ਕਰੀਏ ਇੱਕ ਪੰਥਕ ਮਾਮਲੇ ਦੀ। ਸ਼ਰਮਾ ਜੀ, ਜਥੇਦਾਰ ਗੜਗੱਜ ਜੀ ਨੇ ਚੀਫ ਖਾਲਸਾ ਦੀਵਾਨ ਕਾਰਜਕਾਰੀ ਨੂੰ ਪ੍ਰਧਾਨ ਸਣੇ ਤਲਬ ਕੀਤਾ ਜੀ। ਬਿਲਕੁਲ ਜੀ, ਪਿਛਲੇ ਦਿਨੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇੱਕ ਮਤਲਬ ਕਿ
ਤਲਬ ਕਰਨ ਵਾਲਾ ਪੱਤਰ ਭੇਜਿਆ ਸੀਗਾ ਚੀਫ ਖਾਲਸਾ ਦੀਵਾਨ ਨੂੰ, ਜਵਾਬ ਤਲਬੀ ਕੀਤੀ ਸੀ ਉਹਨਾਂ ਦੀ ਕਿ ਵੀ ਤੁਹਾਡੀ ਕਾਰਜਕਾਰਨੀ ਹੈ, ਤੁਹਾਡੀ ਜਿਹੜੀ ਟੀਮ ਹੈ, ਉਹਦੇ ਵਿੱਚ ਸੰਪੂਰਨ ਸਿੱਖ ਕਿਉਂ ਨਹੀਂ ਹੈਗੇ, ਜਦੋਂ ਕਿ ਤੁਹਾਡਾ ਸੰਵਿਧਾਨ ਵਿਧਾਨ ਇਹ ਕਹਿੰਦਾ। ਚੀਫ ਖਾਲਸਾ ਦੀਵਾਨ ਇੱਕ ਸਰਮੋਰ ਸੰਸਥਾ ਹੈ ਜਿਹੜੀ ਸਕੂਲਾਂ 'ਚ ਵੱਡੀ ਸੇਵਾ ਨਿਭਾਉਂਦੀ ਹੈ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੱਡਾ ਰੋਲ ਨਿਭਾਉਂਦੀ ਹੈ, ਹੋਰ ਕਿੰਨੇ ਖੇਤਰਾਂ 'ਚ ਕੰਮ ਕਰਦੀ ਹੈ। ਪੰਜਾਬ ਦੀ ਤਰੱਕੀ ਦਾ ਵੱਡਾ ਯੋਗਦਾਨ ਹੈ, ਸਿੱਖੀ ਦੀ ਪ੍ਰਫੁੱਲਤਾ ਦਾ ਵੱਡਾ ਯੋਗਦਾਨ ਹੈ। ਸੋ ਇਸ ਮੌਕੇ ਉਹਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਇੰਦਰਬੀਰ ਸਿੰਘ ਨਿੱਜਰ ਨੇ, ਜਿਹੜੇ ਆਮ ਆਦਮੀ ਪਾਰਟੀ ਦੇ MLA ਵੀ ਨੇ, ਮੰਤਰੀ ਵੀ ਰਹੇ ਨੇ, ਤੇ ਦੁਬਾਰਾ ਮੰਤਰੀ ਮੰਡਲ 'ਚ ਆਉਣ ਦਾ ਨਾਮ ਵੀ ਤੁਰ ਪਿਆ ਸੀ, ਇੱਥੋਂ ਤੱਕ ਕਿ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਵੀ ਬਣ ਗਏ ਸੀ, ਹੈ ਨਾ। ਇਸ ਲਈ ਉਹ ਕਾਫੀ ਨਾਮੀ ਸ਼ਖਸੀਅਤ ਨੇ ਜੀ। ਤੇ ਜੱਦਰ ਗੜਗੱਜ ਹੋਰਾਂ ਨੇ ਜਿਸ ਆਧਾਰ ਦੇ ਉੱਤੇ ਉਹਨੂੰ ਚਿੱਠੀ ਕੱਢੀ, ਉਹ ਆਧਾਰ ਤਾਂ ਗਲਤ ਨਹੀਂ ਹੈਗਾ, ਉਹ ਬੇਸ ਤਾਂ ਸਹੀ ਹੈ ਕਿ ਵੀ ਇਹ ਸੰਸਥਾ ਦਾ ਇਹ ਸੰਵਿਧਾਨ ਵਿਧਾਨ ਹੈ ਤਾਂ ਉਹਦੇ ਅਨੁਸਾਰ ਸੰਸਥਾ ਦਾ ਰੂਪਰੇਖਾ ਹੋਣੀ ਚਾਹੀਦੀ ਹੈ। ਸੋ ਪਰ ਮਤਲਬ ਇੱਧਰ ਪਤਾ ਲੱਗਿਆ ਕਿ ਬਾਦਲ ਧਿਰ ਵੀ ਇਸ ਗੱਲੋਂ ਔਖੀ ਹੋ ਗਈ ਸੀ ਕਿ ਵੀ ਇੱਧਰ ਤੁਹਾਡੀ ਚਿੱਠੀ ਗਈ ਤੇ ਉੱਧਰ ਉਹਨਾਂ ਨੇ ਆਪਣੀ ਕਾਰਵਾਈ ਵੱਖਰੀ ਤਰ੍ਹਾਂ ਪਾਈ। ਬੇਸ਼ੱਕ ਉਹ ਰੂਟੀਨ ਕਾਰਵਾਈ ਸੀ, ਕਹਿੰਦੇ ਉਹਨਾਂ ਦੀ, ਕਿ ਚੀਫ ਖਾਲਸਾ ਦੀਵਾਨ ਨੇ ਜਿਹੜੇ ਮੈਂਬਰ ਗੈਰ ਹਾਜ਼ਰ ਰਹਿ ਰਹੇ ਸੀ ਲਗਾਤਾਰ ਬੈਠਕਾਂ 'ਚ, ਉਹਨਾਂ ਨੂੰ ਬਾਹਰ ਕਰ ਦਿੱਤੇ। ਉਹਨਾਂ 'ਚ ਬਿਕਰਮ ਜੀਠੇ ਦਾ ਬਾਪੂ ਵੀ ਬਾਹਰ ਹੋ ਗਿਆ। ਠੀਕ ਆ, ਅੱਛਾ। ਤੇ ਇੱਧਰ ਹੁਣ ਫਿਰ ਦੂਜੀ ਚਿੱਠੀ ਚਲੀ ਗਈ ਜੱਦਰ ਗੜਗੱਜ ਹੋਰਾਂ ਦੀ ਕਿ ਪਿਛਲੀ ਵਾਰ ਜਦੋਂ ਉਹਨਾਂ ਨੇ ਇਸ ਜਵਾਬ ਤਲਬੀ ਤੇ ਜਵਾਬ ਭੇਜਿਆ ਸੀ ਤਾਂ ਕੁਝ ਮੈਂਬਰ ਆ ਕੇ ਜੱਦਰ ਸਾਹਿਬ ਨੂੰ ਮਿਲਣ ਆਏ ਸੀ, ਸਕੱਤਰੇਤ 'ਚ ਆਏ ਸੀ ਅਕਾਲ ਤਖਤ ਸਾਹਿਬ ਦੇ, ਆਪਣਾ ਜਵਾਬ ਦੇ ਗਏ ਸੀ। ਉਸ ਸਮੇਂ ਪ੍ਰਧਾਨ ਨਾਲ ਨਹੀਂ ਆਏ ਸੀ, ਇੰਦਰਬੀਰ ਸਿੰਘ ਨਿੱਜਰ ਨਹੀਂ ਆਏ ਸੀ। ਠੀਕ ਹੈ। ਸੋ ਹੁਣ ਜੱਦਰ ਨੇ 22 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰਨੀ ਨੂੰ ਤਲਬ ਕੀਤਾ ਹੈ। ਸਣੇ ਪ੍ਰਧਾਨ ਮਤਲਬ ਇੰਦਰਬੀਰ ਸਿੰਘ ਨਿੱਜਰ ਨੂੰ ਸਪੈਸ਼ਲ ਹਦਾਇਤ ਕੀਤੀ ਹੈ ਕਿ ਤੁਸੀਂ ਵੀ ਆਉਣਾ ਜੀ, ਇਸ ਮਸਲੇ ਦੇ ਜਵਾਬ ਦਿਓ ਕਿ ਤੁਸੀਂ ਆਪਣੇ ਸੰਵਿਧਾਨ ਅਨੁਸਾਰ ਪੂਰਨ ਸਿੱਖਾਂ ਨੂੰ ਕਿਉਂ ਨਹੀਂ ਨੁਮਾਇੰਦਗੀ ਦੇ ਰਹੇ ਜਾਂ ਪੂਰਨ ਸਿੱਖ ਕਿਉਂ ਨਹੀਂ ਬਣਦੇ। ਸੋ ਇਹ ਤੋਂ ਪਹਿਲਾਂ ਮਤਲਬ ਕਿ ਅੱਜ ਹੀ ਚੀਫ ਖਾਲਸਾ ਦੀਵਾਨ ਦੀ ਇਜਲਾਸ ਹੈ, ਉਹਨਾਂ ਦਾ ਆਪਣਾ ਇਜਲਾਸ ਹੈ। ਠੀਕ ਹੈ, ਠੀਕ ਹੈ। ਤੋ ਇਸ ਲਈ ਅੱਜ ਦੇਖਣ ਵਾਲੀ ਗੱਲ ਹੋਊਗੀ ਕਿ ਉਹਨਾਂ ਦੇ ਉੱਥੇ ਕੀ ਹੁੰਦੀ ਹੈ। ਕਾਰਜਕਾਰਨੀ ਕਮੇਟੀ ਦੀ ਮਤਲਬ ਜਨਰਲ ਹਾਊਸ ਤੇ ਕਾਰਜਕਾਰਨੀ ਹੈ ਉਹਨਾਂ ਦੀ ਅੱਜ। ਸੋ ਉਹਦੇ ਵਿੱਚੋਂ ਵੀ ਕੋਈ ਗੱਲਾਂ ਨਿਕਲ ਸਕਦੀਆਂ, ਹੋ ਸਕਦਾ ਉਹ ਫੈਸਲਾ ਲੈਣ ਕੀ ਲੈਣ, ਉਹਦੇ ਤੇ ਵੀ ਨਜ਼ਰ ਰਹਿਣੀ ਹੈ। ਕੱਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਰੀ ਗਏ ਸੀਗੇ ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨਤਮਸਤਕ ਹੋ ਕੇ ਆਏ ਨੇ। 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਤੇ ਉਹਨਾਂ ਦੇ ਸੰਬੰਧ ਚੋਂ ਗਏ ਸੀ। ਜਥੇਦਾਰ ਗੜਗੱਜ ਹੋਰਾਂ ਨਾਲ ਮੁਲਾਕਾਤ ਵੀ ਹੋਈ ਹੈ। ਜਥੇਦਾਰ ਗੜਗੱਜ ਹੋਰਾਂ ਨੇ ਉਹਨਾਂ ਦੇ ਮੂਹਰੇ ਕੁਝ ਕੌਮੀ ਮੁੱਦੇ, ਕੁਝ ਸੂਬਾਈ ਮੁੱਦੇ, ਕੁਝ ਸਿੱਖ ਮਸਲੇ, ਕੁਝ ਪੰਜਾਬ ਦੇ ਮਸਲੇ ਉਹਨਾਂ ਮੂਹਰੇ ਰੱਖੇ ਨੇ ਤੇ ਕੁਝ ਤਰ੍ਹਾਂ ਕਹਿੰਦੀਆਂ ਨੇ ਕਿ ਵੀ ਇਹ ਸਹੀ ਹੈ, ਮੌਕੇ ਦਾ ਸਹੀ ਸਦਉਪਯੋਗ ਹੈ ਕਿ ਜੱਦਰ ਗੜਗੱਜ ਹੋਰਾਂ ਨੇ ਗੱਲ ਕੀਤੀ ਹੈ। ਕਈ ਕਹਿੰਦੇ ਕਿ ਜੱਦਰ ਗੜਗੱਜ ਹੋਰੀ ਜੇ ਗੱਲ ਕਰ ਲੈਣ ਤਾਂ ਉਹਨਾਂ ਨੂੰ ਇਹ ਜਿਹੀਆਂ ਗੱਲਾਂ ਪ੍ਰਚਾਰਨੀਆਂ ਨਹੀਂ ਚਾਹੀਦੀਆਂ, ਉਹ ਜਥੇਦਾਰ ਨੇ, ਉਹਨਾਂ ਨੂੰ ਖੁਦੇ ਪ੍ਰੈਸ ਨੋਟ ਜਾਰੀ ਕਰਕੇ ਨਹੀਂ ਦੱਸਣੇ ਚਾਹੀਦੇ। ਉਧਰੋਂ ਆਵੇ ਸਰਕਾਰੀ ਧਿਰ ਵੱਲੋਂ ਕਿ ਸਾਡੇ ਕੋਲ ਆਹ ਗੱਲਾਂ ਆਈਆਂ ਨੇ, ਅਸੀਂ ਆਹ ਕੁਝ ਕਰਾਂਗੇ ਜੀ, ਹੈ ਨਾ। ਤੇ ਕੁਝ ਕਹਿੰਦੇ ਵੀ SGPC ਦਾ ਕੰਮ ਸਾਂਭਣ ਨੂੰ ਫਿਰਦੇ ਨੇ, ਇਹ ਕੰਮ ਧਾਮੀ ਹੋਰਾਂ ਦੇ ਨੇ, ਜਥੇਦਾਰਾਂ ਦੇ ਨਹੀਂ। ਸੋ ਕਈ ਤਰ੍ਹਾਂ ਦੀ ਬਹਿਸ ਵੀ ਚੱਲੀ ਹੋਈ ਹੈ, ਪਰ ਆਹ ਚੀਫ ਖਾਲਸਾ ਦੀਵਾਨ ਵਾਲਾ ਮਾਮਲਾ ਆਉਂਦੇ ਦਿਨਾਂ 'ਚ ਵੱਡਾ ਹੋ ਸਕਦਾ ਜੀ। ਬਿਲਕੁਲ। ਤੇ ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਜਾਂਦਿਆਂ ਦੇ। ਅੱਜ ਕੱਲ ਵਿਸ਼ਵ ਗੁਰੂ ਦੀ ਰਿਟਾਇਰਮੈਂਟ ਦਾ ਰੌਲਾ ਬੜਾ ਪਿਆ ਫਿਰਦਾ, ਕਹਿੰਦੇ ਵਕਤ ਆ ਗਿਆ ਹੁਣ। ਬਿਲਕੁਲ ਜੀ, ਵਿਸ਼ਵ ਗੁਰੂ ਦੀ ਰਿਟਾਇਰਮੈਂਟ ਦੇ ਵਕਤ ਦੇ ਹਵਾਲੇ ਨਾਲ ਤਾਂ ਇਹ ਅਸਲ 'ਚ ਕੀ ਹੈ, BJP ਦੇ ਵਿੱਚ ਇੱਕ ਸਿਧਾਂਤ ਰਿਹਾ। ਠੀਕ ਹੈ ਜੀ, ਕਿ ਵੀ ਜਦੋਂ ਬੰਦਾ 75 ਸਾਲ ਦਾ ਹੋ ਜਾਵੇ ਫਿਰ ਉਹਨੂੰ ਆਪਣੀਆਂ ਕੁਰਸੀਆਂ, ਆਪਣੇ ਅਹੁਦੇ, ਆਪਣੇ ਰੁਤਬੇ ਛੱਡ ਦੇਣੇ ਚਾਹੀਦੇ। ਠੀਕ ਹੈ। ਸੋ ਇਹਦੇ ਲਈ ਬਕਾਇਦਾ ਤੌਰ ਦੇ ਉੱਤੇ ਇੱਕ ਸੀਗਾ ਪ੍ਰੋਗਰਾਮ ਕਿਤਾਬ ਲੋਕ ਅਰਪਣ, ਉਹ RSS ਨਾਲ ਸੰਬੰਧਿਤ ਸਮਾਗਮ ਸੀਗਾ ਤੇ ਉਹਦੇ ਵਿੱਚ ਖੁਦ RSS ਦੇ ਮੁਖੀ ਮੋਹਨ ਭਾਗਵਤ ਗਏ ਸੀ ਜੀ। ਸੋ ਜਦੋਂ ਮੋਹਨ ਭਾਗਵਤ ਗਏ ਤੇ ਉੱਥੇ ਉਹ ਕਿਤਾਬ ਰਿਲੀਜ਼, ਕਹਿੰਦੇ ਜੀ ਉਹ ਖੁਦ ਮਤਲਬ ਕਿ ਜਿਹੜੀ ਰਾਮ ਜਨਮ ਭੂਮੀ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ RSS ਦੇ ਉਸ ਆਗੂ ਦਾ ਬਹੁਤ ਵੱਡਾ ਰੋਲ ਰਿਹਾ, ਪਰ ਉਹ ਕਦੇ ਆਪ ਸਾਹਮਣੇ ਆ ਕੇ ਆਪਣੇ ਆਪ ਨੂੰ ਪ੍ਰਚਾਰਿਆ ਨਹੀਂ ਉਹਨਾਂ ਨੇ ਮਤਲਬ ਜੀ। ਤੇ ਇਸ ਲਈ ਉਹਨਾਂ ਦੀ ਜਦੋਂ ਕਿਤਾਬ ਰਿਲੀਜ਼ ਸੀਗੀ ਤੇ ਉਹਦੇ ਉੱਤੇ ਕਹਿੰਦੇ ਕਿ ਉਹਨਾਂ ਦੇ ਹਵਾਲੇ ਨਾਲ ਮੋਹਨ ਭਾਗਵਤ ਜੀ ਨੇ ਕਿਹਾ ਕਿ ਵੀ ਜਦੋਂ 75 ਸਾਲਾ ਹੋਣ ਤੇ ਤੁਹਾਨੂੰ ਸਨਮਾਨ 'ਚ ਸ਼ਾਲ ਮਤਲਬ ਕਿ ਦਿੱਤੀ ਜਾਵੇ, ਸ਼ਾਲ ਭੇਟ ਕੀਤੀ ਜਾਵੇ, ਤਾਂ ਸਮਝ ਲੈਣਾ ਚਾਹੀਦਾ ਇਹ ਇਸ ਲਈ ਸ਼ਾਲ ਭੇਟ ਕੀਤੀ ਹੈ ਕਿ ਵੀ ਹੁਣ ਤੁਹਾਡੀ ਰਿਟਾਇਰਮੈਂਟ ਦਾ ਟਾਈਮ ਹੋ ਗਿਆ, ਹੁਣ ਤੁਸੀਂ ਕਿਨਾਰੇ ਹੋ ਜਾਓ, ਹੋਰਨਾਂ ਨੂੰ ਮੌਕਾ ਦਿਓ ਜੀ। ਤੇ ਸਤੰਬਰ ਦੇ ਵਿੱਚ ਨਰਿੰਦਰ ਮੋਦੀ ਦਾ ਜਨਮ ਦਿਨ ਆਉਂਦਾ, ਸਤੰਬਰ 1950 ਦਾ ਉਹਨਾਂ ਦਾ ਜਨਮ ਹੈ ਤੇ ਆਹ ਸਤੰਬਰ 2025 ਚ ਉਹਨਾਂ ਨੇ 75 ਸਾਲ ਦੇ ਹੋ ਜਾਣਾ। ਸ਼ਾਇਦ ਮੋਹਨ ਭਾਗਵਤ ਵੀ 74 ਸਾਲ ਦੇ ਨੇ, ਉਹਨਾਂ ਨੇ ਵੀ ਹੁਣੇ 75 ਸਾਲ ਦੇ। ਸੋ ਕੁਝ ਤਰ੍ਹਾਂ ਮੋਹਨ ਭਾਗਵਤ ਜੀ ਨੇ ਆਪਣੇ ਆਪ ਲਈ ਇਸ਼ਾਰਾ ਕੀਤਾ, ਪਰ ਦੂਰ ਅੰਦੇਸ਼ੀ ਵਾਲੀਆਂ ਕਹਿੰਦੀਆਂ ਨਹੀਂ ਧੀਏ ਨਹੀਂ ਤੂੰ ਗੱਲ ਸੁਣ, ਨੂੰ ਹੈ ਨਹੀਂ ਤੂੰ ਕੰਨ ਕਰ। ਸਹੀ ਗੱਲ।
ਇਹ ਮੋਹਨ ਭਾਗਵਤ ਨੇ ਆਪਣੇ ਹਵਾਲੇ ਨਾਲ, ਉਸ ਕਿਤਾਬ ਦੇ ਹਵਾਲੇ ਨਾਲ, ਆਪਣੇ ਉਸ ਆਗੂ ਦੇ ਹਵਾਲੇ ਨਾਲ ਨਰਿੰਦਰ ਮੋਦੀ ਨੂੰ ਸੁਣਾਇਆ ਕਿ ਭਾਈ ਜੇ ਤੂੰ ਤੇ ਤੇਰੀ ਜੋੜੀ ਅਮਿਤ ਸ਼ਾਹ ਵਾਲੀ ਆਉਂਦੇ ਹੀ ਇਹਨਾਂ ਲਾਲ ਕ੍ਰਿਸ਼ਨ ਅਡਵਾਨੀ ਨੂੰ, ਮੁਰਲੀ ਮਨੋਹਰ ਜੋਸ਼ੀ ਨੂੰ, ਸੁਮਿਤਾ ਮਹਾਜਨ ਨੂੰ, ਇਹਨਾਂ ਨੂੰ ਤੁਸੀਂ ਬਾਹਰ ਕਰ ਸਕਦੇ ਹੋ ਕਿ ਚਲੋ ਜੀ ਹੈ ਨਾ, ਤੁਸੀਂ ਉਹ ਕਿਹੜਾ ਮੰਡਲ ਬਣਾਇਆ ਸੀ ਇਹਨਾਂ ਨੇ, ਮਾਰਗਦਰਸ਼ਕ ਮੰਡਲ, ਤੇ ਹੁਣ ਤੁਹਾਡੀ ਵੀ ਸਮਾਂ ਆ ਗਿਆ ਮਾਰਗਦਰਸ਼ਕ ਮੰਡਲ ਜਾਣ ਚ। ਮੋਦੀ ਜੀ ਤੁਸੀਂ 75 ਸਾਲ, ਜਦੋਂ ਕਿ ਅਮਿਤ ਸ਼ਾਹ ਕਹਿ ਚੁੱਕਿਆ ਜੀ ਕਿ ਇਹ ਫਾਰਮੂਲਾ ਮੋਦੀ ਤੇ ਲਾਗੂ ਨਹੀਂ ਹੁੰਦਾ, ਸਾਡਾ ਕੋਈ ਸੰਵਿਧਾਨ ਨਹੀਂ ਗਾ ਇਹ। ਠੀਕ ਹੈ, ਸਹੀ ਹੈ। ਮੋਦੀ ਜੀ ਤੇ ਲਾਗੂ ਨਹੀਂ ਹੁੰਦਾ। ਕਿਉਂ ਨਹੀਂ ਲਾਗੂ ਹੁੰਦਾ? ਫਿਰ ਅਡਵਾਨੀ ਤੇ ਕੀ ਹੋ ਗਿਆ ਸੀ ਬਈ ਜੀ, ਸਹੀ, ਮੁਰਲੀ ਮਨੋਹਰ ਜੋਸ਼ੀ ਤੇ ਹੋ ਗਿਆ ਸੀ। ਤੇ ਇਸ ਲਈ ਫਿਰ ਜੀ ਉਹਨਾਂ ਤੇ ਉਸ ਸਮੇਂ ਤੱਕ ਟਿਕਟਾਂ ਵੀ ਦਿੱਤੀਆਂ, ਹੁਣ ਤੁਸੀਂ ਪਿਛਲੇ ਸਾਲ ਟਿਕਟਾਂ ਵੀ ਦਿੱਤੀਆਂ 75 ਸਾਲ ਤੋਂ ਉੱਪਰ ਨੂੰ, ਤਾਂ ਕਿ ਇਹ ਵੀ ਕਹੇ ਨਾ, ਹਾਂਜੀ, ਹੈ ਨਾ। ਤੇ ਜਦੋਂ ਕਿ ਹੁਣ ਜੇ ਤੁਸੀਂ ਇਸ ਗੱਲ ਤੇ ਆਓਗੇ, ਤੁਸੀਂ ਕਹੋਗੇ ਠੀਕ ਹੈ ਵੀ ਨਰਿੰਦਰ ਮੋਦੀ ਹੋਰੀ 75 ਸਾਲ ਦੇ ਹੋ ਗਏ, ਪਰ ਉਹ ਚੋਣ ਥੋੜਾ ਹੁਣ ਲੜ ਰਹੇ ਨੇ, ਚੋਣ ਤਾਂ ਪਹਿਲਾਂ ਦੀ ਲੜੀ ਹੋਈ ਹੈ। ਤਾਂ ਇਹਦਾ ਮਤਲਬ ਇਸ ਕਾਰਜਕਾਲ ਤੋਂ ਬਾਅਦ ਸੰਘ ਕਹਿ ਰਿਹਾ ਹੋਣਾ ਕਿ ਚੱਲ ਜੇ ਇਹ ਕਾਰਜਕਾਲ ਪੂਰਾ ਕਰਨਾ ਕਰ ਲਓ, ਪਰ ਅੱਗੇ ਨੂੰ ਨਾ ਸੋਚਿਓ, ਇਸ ਲਈ ਬਦਲ ਲੱਭਿਆ ਜਾ ਰਿਹਾ ਹੋਵੇ ਕਿ ਉਹ ਭਾਲ ਜਾ ਕੇ ਨਿਤਿਨ ਗਡਕਰੀ ਤੇ ਰੁਕੂਗੀ ਜੀ, ਕਿਉਂਕਿ ਨਿਤਿਨ ਗਡਕਰੀ ਥੋੜੀ ਵੱਖਰੀ ਲਾਈਨ ਲੈ ਕੇ ਚੱਲਦੇ ਨੇ, ਸੰਘ ਦੀ ਪਸੰਦਾ ਵੀ ਤੇ ਇੱਧਰ ਰਾਸ਼ਟਰੀ ਪ੍ਰਧਾਨ ਵੀ ਅਜੇ ਬਦਲਣਾ, ਉਹਦੀ ਵੀ ਭਾਲ ਹੈਗੀ ਆ, ਉਹਦੇ ਵਿੱਚ ਵੀ ਸ਼ਿਵਰਾਜ ਚੌਹਾਨ, ਮਨੋਹਰ ਖੱਟਰ ਸਣੇ ਕਈ ਨਾਮ ਚੱਲ ਰਹੇ ਨੇ ਜੀ। ਸੋ ਉੱਥੇ ਕੀ ਅਮਿਤ ਸ਼ਾਹ ਤੇ ਮੋਦੀ ਦੀ ਪੁੱਗਦੀ ਹੈ ਜਾਂ ਨਹੀਂ ਪੁੱਗਦੀ, ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਜਾਂ ਸੰਘ ਹੀ ਆਪਣੀ ਪੁਗਾਊਗਾ। ਤੇ ਇਸ ਲਈ ਮੰਨਿਆ ਇਹ ਜਾ ਰਿਹਾ ਕਿ ਬਈ ਨਰਿੰਦਰ ਮੋਦੀ ਨੂੰ ਸੁਨੇਹਾ ਦੇ ਦਿੱਤਾ ਗਿਆ ਵੀ ਤੁਸੀਂ ਹੋ ਸਕਦਾ ਫਿਰ ਕਾਰਜਕਾਲ ਵੀ ਪੂਰਾ ਕਰ ਦਿੱਤਾ ਜਾਵੇ, ਇਸ ਕਾਰਜਕਾਲ ਦੇ ਵਿੱਚ ਹੀ ਉਹ ਆਪੇ ਬਹਾਨਾ ਲਾ ਕੇ ਛੱਡ ਦੇਣ ਜਾਂ ਕੁਛ ਹੋ ਜਾਣ। ਇੱਥੋਂ ਤੱਕ ਦੀਆਂ ਅਟਕਲਾਂ ਵੀ ਨੇ, ਜਦੋਂ ਕਿ ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ, ਇਹ ਕਾਰਜਕਾਲ ਉਹਨਾਂ ਨੂੰ ਪੂਰਾ ਕਰਾਇਆ ਜਾਊਗਾ, ਇਸ ਤੋਂ ਬਾਅਦ ਉਹਨਾਂ ਨੂੰ ਕਹਿਤਾ ਜਾਊਗਾ ਕਿ ਹੁਣ ਤੁਸੀਂ ਦਾਅਵਾ ਨਾ ਕਰੋ। ਜੀ ਜੀ, ਸੱਤਾ ਦੇ 24-25 ਸਾਲ ਸਿੰਘਾਸਨ ਤੇ ਬਹਿਣ ਤੋਂ ਬਾਅਦ ਵੀ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਵੀ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ। ਅਸਲ ਦੇ ਵਿੱਚ ਭਾਜਪਾ ਦੇ ਵਿੱਚ ਕਈ ਲੌਬੀਆਂ ਨੇ, ਜਿਵੇਂ ਸੰਘ ਦੀ ਲੌਬੀ ਅੱਡ ਹੈ, ਗੁਜਰਾਤ ਲੌਬੀ ਅੱਡ ਹੈ। ਸੰਘ ਦੀ ਲੌਬੀ ਇਹਨਾਂ ਦੋਵਾਂ ਤੋਂ ਖਾਸੀ ਔਖੀ ਹੈ, ਕਿਉਂਕਿ ਸੰਘ ਦੇ ਨਾਲ ਸੰਬੰਧਿਤ ਬੰਦੇ, ਚਾਹੇ ਉਹ ਰਾਜਨਾਥ ਸਿੰਘ ਹੋਣ, ਚਾਹੇ ਉਹ ਸੁਸ਼ਮਾ ਸਵਰਾਜ ਹੋਣ, ਚਾਹੇ ਉਹ ਨਿਤਿਨ ਗਡਕਰੀ ਹੋਣ, ਚਾਹੇ ਹੋਰ ਜਿੰਨੇ ਵੀ ਬੰਦੇ ਨੇ, ਉਹਨਾਂ ਨੂੰ ਓਨੇ ਮੌਕੇ ਨਹੀਂ ਮਿਲ ਸਕੇ, ਉਸ ਤਰ੍ਹਾਂ ਦੀ ਉਹ ਅਗਵਾਈ ਕਰਨ ਦਾ ਉਹਨਾਂ ਨੂੰ ਮੌਕਾ ਜਾਂ ਉਹ ਪਾਵਰਾਂ ਨਹੀਂ ਆ ਸਕੀਆਂ ਜਿਸ ਤਰ੍ਹਾਂ ਦੀ ਉਹ ਕਿਆਸ ਰਾਈ ਲਾਉਂਦੇ ਸੀਗੇ। ਹਾਂ, ਉਹਨਾਂ ਨੇ ਰਾਮ ਮੰਦਿਰ ਦਾ ਨਿਰਮਾਣ ਕਰਾ ਲਿਆ, ਹੋਰ ਕਈ ਏਜੰਡੇ ਤਾਂ ਉਹਨਾਂ ਨੇ ਤੈਅ ਕੀਤੇ ਨੇ, ਪਰ ਜਦੋਂ ਪਾਵਰ ਵੀ ਤਾਂ ਇੱਕ ਹੰਡਾਉਣੀ ਹੁੰਦੀ ਹੈ ਨਾ ਬੰਦੇ ਨੇ, ਪਾਵਰ ਤੇ ਵੀ ਤਾਂ ਉਹ ਬੰਦਾ ਬੈਠਾ ਹੋਣਾ ਚਾਹੀਦਾ। ਜਿਵੇਂ ਯੋਗੀ ਉਹਨਾਂ ਨੂੰ ਪੂਰਾ ਮਤਲਬ ਉਸ ਗੱਲ ਦਾ ਪੂਰਾ ਲਾਭ ਦਿੰਦੇ ਨੇ ਕਿ ਹਾਂ ਤੁਹਾਡੇ ਕੋਲ ਸੱਤਾ ਹੈ। ਯੂਪੀ ਦੇ ਵਿੱਚ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸੰਘ ਚਾਹੁੰਦਾ ਉਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਯੂਪੀ ਦੇ ਵਿੱਚ, ਆਪਾਂ ਦੇਖਦੇ ਹਾਂ। ਪਰ ਨੈਸ਼ਨਲ ਲੈਵਲ ਤੇ ਉਹਨਾਂ ਦੀ ਕਈ ਮਾਮਲਿਆਂ 'ਚ ਉਹਨਾਂ ਦੇ ਉੱਤੇ ਗੁਜਰਾਤ ਲੌਬੀ ਹਾਵੀ ਹੋ ਜਾਂਦੀ ਹੈ। ਕਈ ਇਹਨੂੰ ਕਾਰਪੋਰੇਟ ਲੌਬੀ ਵੀ ਕਹਿ ਦਿੰਦੇ ਨੇ, ਵੀ ਜਿਹੜੇ ਹਿੰਦੂਤਵ ਦੇ ਏਜੰਡੇ ਨੂੰ ਕਈ ਵਾਰੀ ਪਿੱਛੇ ਧੱਕ ਦਿੰਦੇ ਨੇ, ਤੇ ਜਿਹੜੇ ਫਾਈਨੈਂਸ਼ੀਅਲੀ ਉਹਨਾਂ ਦੇ ਏਜੰਡੇ ਨੇ ਉਹਨਾਂ ਦੇ ਪਿੱਛੇ ਜ਼ਿਆਦਾ ਪੈ ਜਾਂਦੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।